ਹੁਣ ਤਾਂ ਇਹ ਸਪਸ਼ਟ ਹੋ ਗਿਆ, ਇਹ ਯੂਐਸ ਦੇ ਲਾਅ ਐਨਫੋਰਸਮੈਂਟ ਅਧਿਕਾਰੀ ਨੂੰ ਲੱਖ ਡਾਲਰ ਦੇ ਕੇ ਪੰਨੂ ਨੂੰ ਮਰਵਾਉਣਾ ਚਾਹੁੰਦੇ ਸੀਗੇ ਤੇ ਉਹ ਪੰਨੂ ਨੂੰ ਮਰਵਾਉਣ ਦੇ ਨਾਲ ਨਾਲ ਇਹ ਕਹਿ ਰਹੇ ਸੀਗੇ ਵੀ ਸਾਡੀ ਲਿਸਟ ਵਿੱਚ ਹੋਰ ਵੀ ਬਥੇਰੇ ਜਾਣੇ ਆ। ਤੋ ਇਸ ਨੇ ਜਿਹੜਾ ਬੰਦਾ ਹਾਇਰ ਕੀਤਾ ਸੀ ਉਸ ਨੂੰ ਗੁਰਪਤਵੰਤ ਸਿੰਘ ਪੰਨੂ ਹੋਣਾ ਦਾ ਫੋਨ, ਐਡਰੈਸ, ਕਿਹੜੇ ਟਾਈਮ ਤੇ ਉਹ ਕੰਮ ਤੇ ਜਾਂਦੇ ਆ, ਕਿਹੜੇ ਟਾਈਮ ਤੇ ਆਉਂਦੇ ਆ, ਸਾਰੀ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਸੀ। ਇਹ ਭਾਰਤੀ ਜਿਹੜੇ ਹਮਦਰਦ ਆ ਉਹਨਾਂ ਦੇ ਲਈ ਇਹ ਗੱਲ ਨਹੀਂ ਹੈਗੀ, ਉਹਨਾਂ ਨੂੰ ਹਜਮ ਨਹੀਂ ਆਉਣੀ। ਉਹਨਾਂ ਨੇ ਕਹਿਣਾ ਜੀ ਇਹ ਹੈ ਤੇ ਉਹ ਹੈ, ਪਰ ਇਹ ਸਪਸ਼ਟ ਹੋ ਗਿਆ ਆ ਵੀ ਇਹਨਾਂ ਨੂੰ ਕਿਸੇ ਦੀ ਆਜ਼ਾਦ ਨੁਮਾ ਗੱਲ ਵੀ ਜਿਹੜੀ ਆ ਉਹ ਪਸੰਦ ਨਹੀਂ ਹੈਗੀ। ਕਹਿੰਦੇ ਵੀ ਜੂਨ 18 2023 ਨੂੰ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੈਸੀਨੇਟ ਕੀਤਾ ਗਿਆ ਸੀ, ਉਸੇ ਟਾਈਮ ਦੇ ਉੱਤੇ ਬਿਲਕੁਲ ਵਿਦਿਨ 1 ਆਵਰ ਦੇ ਵਿੱਚ ਇਸ ਜਿਹੜਾ ਪੁਲਿਸ ਆਫੀਸਰ ਆ ਇੰਡੀਆ ਦਾ, ਜਿਹੜਾ ਇੰਟੈਲੀਜੈਂਸ ਲਈ ਕੰਮ ਕਰਦਾ, ਉਸ ਨੇ ਗੁਪਤੇ ਨੂੰ ਇੱਕ ਵੀਡੀਓ ਕਲਿੱਪ ਭੇਜੀ ਜਿਹਦੇ ਵਿੱਚ ਭਾਈ ਨਿੱਜਰ ਹੋਣਾ ਦੀ ਜਿਹੜੀ ਖੂਨ ਨਾਲ ਲੱਥਪੱਥ ਹੋਈ ਬੋਡੀ ਜਿਹੜੀ ਸੀ ਕਾਰ ਦੇ ਕੋਲ ਪਈ ਸੀ ਵਿਦਿਨ 1 ਘੰਟੇ ਦੇ ਵਿੱਚ, ਤੇ ਨਾਲ ਦੀ ਨਾਲ ਜਿਹੜਾ ਐਡਰੈਸ ਭੇਜ ਦਿੱਤਾ ਪੰਨੂ ਹੋਣਾ ਦਾ। ਕਹਿੰਦੇ ਪਏ ਜੂਨ 19 2023 ਨੂੰ ਭਾਈ ਨਿੱਜਰ ਹੋਣਾ ਦੇ ਕਤਲ ਤੋਂ 1 ਦਿਨ ਬਾਅਦ ਉਹਨਾਂ ਨੇ ਇਹ ਕਿਹਾ ਵੀ ਇਹ ਸਾਡਾ ਟਾਰਗੇਟ ਆ, ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਖਤਮ ਕਰਨਾ ਹੈਗਾ। ਇੱਕ ਇੰਡੀਅਨ ਨੈਸ਼ਨਲ ਨਿਖਲ ਗੁਪਤਾ, ਉਸ ਨੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਰਡਰ ਕਰਨ ਦੇ ਲਈ $1 ਲੱਖ ਇੱਕ FBI ਦੇ ਇਨਫੋਰਮੈਂਟ ਨੂੰ ਪੈਸੇ ਪੇ ਕੀਤੇ ਸੀ। ਪੈਸੇ ਦੇ ਕੇ ਮਾਰਨ ਦੀ ਗੱਲ ਕਰਦਾ ਸੀ। ਉਸਨੇ ਇਹ ਕਿਹਾ ਵੀ ਨਿੱਜਰ ਬਾਰੇ ਵੀ ਗੱਲ ਕੀਤੀ ਸੀ, ਭਾਈ ਹਰਦੀਪ ਸਿੰਘ ਨਿੱਜਰ ਬਾਰੇ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਜਿਨ੍ਹਾਂ ਨੂੰ ਟਾਰਗੇਟ ਕਰਨਾ ਹੈ। ਤੇ ਇਹਦੇ ਵਿੱਚ ਦਾਅਵਾ ਕਰਦੇ ਆ ਵੀ ਜਿਹੜਾ ਗੁਪਤਾ ਆ ਉਹਨੂੰ ਕਹਿ ਰਿਹਾ ਸੀ ਸਾਡੀ ਲਿਸਟ ਬੜੀ ਲੰਬੀ ਆ, ਵੀ ਅਸੀਂ ਹੋਰ ਵੀ ਪਤਾ ਨਹੀਂ ਕਿੰਨੇ ਕੁ ਦੇ ਜਿਹੜੇ ਕਤਲ ਆ ਉਹ ਕਰਨੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ 2 ਟੌਪ ਦੇ ਇੰਟੈਲੀਜੈਂਸ ਅਫੀਸ਼ੀਅਲ ਆਲਰੇਡੀ ਦਿੱਲੀ ਜਾ ਕੇ ਆ ਚੁੱਕੇ ਆ, ਉਹਨਾਂ ਨੂੰ ਇਸ ਚੀਜ਼ ਨੂੰ ਦੱਸਣ ਦੇ ਲਈ, ਇਹ ਕਹਿਣ ਦੇ ਲਈ ਵੀ ਭਾਈ ਤੁਸੀਂ ਇਨਵੈਸਟੀਗੇਟ ਕਰੋ। ਇਹ ਦੌੜ ਗਿਆ ਸੀਗਾ, ਇਹ ਕਹਿੰਦੇ ਵੀ ਚੈੱਕ ਰਿਪਬਲਿਕ ਤੋਂ ਜਾ ਕੇ ਜਿਹੜਾ ਇਸ ਨੂੰ ਉਹਨੂੰ ਅਰੈਸਟ ਕੀਤਾ ਆ ਤੇ ਹੁਣ ਇਸ ਦੀ ਹਵਾਲਗਰੀ ਅਮਰੀਕਾ ਦੇ ਵਿੱਚ ਕਰਨ ਦੀ ਜਿਹੜੀ ਪ੍ਰੋਸੈਸ ਆ ਉਹ ਚੱਲ ਰਿਹਾ ਹੈਗਾ ਆ। ਹਾਂਜੀ, ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਜਦੋਂ ਵਾਪਸ ਪਰਤ ਰਹੇ ਹੁੰਦੇ ਉਦੋਂ ਉਹਨਾਂ ਨੂੰ ਕਾਲ ਆਉਂਦੀ ਆ ਵੀ ਭਾਈ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਆ। ਇਹ ਵੀ ਦੱਸਦੇ ਜਾਈਏ ਜਿਹੜਾ ਗੁਪਤਾ ਆ ਇਹ 52 ਸਾਲਾਂ ਦਾ ਇੰਡੀਆ ਦਾ ਸਿਟੀਜ਼ਨ ਆ, ਡਰੱਗ ਦੇ ਵਿੱਚ, ਹਥਿਆਰਾਂ ਦੇ ਖਰੀਦੋ ਫਰੋਖਤ ਦੇ ਵਿੱਚ ਇਨਵੋਲਵ ਆ, ਤੇ ਇਸ ਨੂੰ ਹੁਣ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ ਮੈਕਸਿਮਮ, ਕਨਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ। ਤੇ ਇੰਡੀਆ ਵਾਲਿਆਂ ਨੂੰ ਹੁਣ ਇਹ ਅਕਲ ਆਉਣੀ ਚਾਹੀਦੀ ਆ ਵੀ ਭਾਈ ਜੇ ਅਸੀਂ ਕਹਿੰਦੇ ਡੈਮੋਕ੍ਰੇਸੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਗੱਲ ਸੁਣਨ ਦਾ ਮਾਦਾ ਵੀ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਡਜ਼ਨਟ ਮੈਟਰ ਵੀ ਅੱਜ ਉੱਥੇ ਭਾਜਪਾ ਆ ਤੇ ਜੇ ਕਾਂਗਰਸ ਆ ਗਈ ਤੇ ਕੰਮ ਠੀਕ ਹੋ ਜਾਊਗਾ। ਉੱਥੇ ਜਿਹੜਾ ਵੀ ਹੋਇਆ, ਕੋਈ ਵੀ ਜਿਹੜਾ ਆ ਆਜ਼ਾਦ ਪੰਜਾਬ ਦੀ ਗੱਲ ਕਰਦਾ ਹੋਊਗਾ, ਇਹਨਾਂ ਦਾਅਵਿਆਂ ਦੇ ਉੱਤੇ ਠੋਕ ਕੇ ਗੱਲ ਕਰਦਾ ਹੋਊਗਾ, ਉਹਨਾਂ ਦੇ ਸਿਰਾਂ ਦੇ ਮੁੱਲ ਇਦਾਂ ਹੀ ਉੱਥੇ ਪੈਂਦੇ ਰਹਿਣੇ। ਆਖਰਕਾਰ ਅਮਰੀਕਾ ਦੀ ਸਰਕਾਰ ਨੇ ਭਾਰਤ ਦਾ ਉਹ ਭਾਂਡਾ ਭੰਨ ਦਿੱਤਾ ਹੈ, ਜਿਹੜੇ ਹਮੇਸ਼ਾ ਝੂਠ ਬੋਲਦੇ ਰਹਿੰਦੇ ਆ ਵੀ ਅਸੀਂ ਸਿੱਖਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਕਤਲ ਨਹੀਂ ਕਰਦੇ ਹੈਗੇ। ਅੱਜ ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਅੱਜ ਹੁਣ ਤੋਂ 1 ਘੰਟਾ ਪਹਿਲਾਂ US ਸਟੇਟ ਅਟਾਰਨੀ ਨੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ, ਜੋ ਮੈਥਿਊ ਜੀ ਓਲਸਨ ਦਾ ਅਟਾਰਨੀ ਜਨਰਲ ਆਫ ਜਸਟਿਸ ਡਿਪਾਰਟਮੈਂਟ, ਜੋ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਦੇ ਆ, ਐਨੀ ਮਿਲਗ੍ਰਾਮ ਐਡਮਿਨਿਸਟ੍ਰੇਟਰ ਆਫ ਦ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, ਤੇ ਜੇਮਸ ਸਮਿਥ ਅਸਿਸਟੈਂਟ ਡਾਇਰੈਕਟਰ ਇੰਚਾਰਜ ਆਫ ਨਿਊਯਾਰਕ ਫੀਲਡ ਆਫਿਸ ਆਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਮਰਡਰ ਫॉर ਹਾਇਰ ਚਾਰਜਸ ਇੱਕ ਇੰਡੀਅਨ ਨੈਸ਼ਨਲ ਨਿਖਲ ਗੁਪਤਾ, ਜਿਹਦਾ ਨਿਕਨੇਮ ਨਿਕ ਆ, ਉਹਦੇ ਅਗੇਂਸਟ ਫਾਈਲ ਕੀਤੇ ਗਏ ਆ। ਉਸ ਨੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਰਡਰ ਕਰਨ ਦੇ ਲਈ $1 ਲੱਖ ਇੱਕ FBI ਦੇ ਇਨਫੋਰਮੈਂਟ ਨੂੰ ਪੈਸੇ ਪੇ ਕੀਤੇ ਸੀ, ਪੈਸੇ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਈਵਨ $15,000 ਦੇ ਵੀ ਦਿੱਤਾ ਸੀ। ਇਹ ਸਾਰਾ ਕੁਝ ਨਿਖਲ ਗੁਪਤਾ ਇੱਕ ਇੰਡੀਆ ਦੇ ਜੋ
ਪੁਲਿਸ ਆਫੀਸਰ ਹੈਗਾ ਆ ਸੈਂਟਰਲ ਰਿਜ਼ਰਵ ਫੋਰਸ ਪੁਲਿਸ ਦਾ ਫੀਲਡ ਆਫਿਸ, ਇਹ ਦੱਸਿਆ ਗਿਆ ਆ ਇਸ ਇੰਡਾਈਟਮੈਂਟ ਦੇ ਵਿੱਚ। ਉਹ ਉਹਦੇ ਕੰਟੈਕਟ ਦੇ ਵਿੱਚ ਸੀ। ਕੱਲਾ ਇਹ ਹੀ ਨਹੀਂ, ਗੁਪਤੇ ਨੇ ਜੋ FBI ਦਾ ਇਨਫੋਰਮੈਂਟ ਸੀ, ਜਿਹਨੂੰ ਉਹ ਪੈਸੇ ਦੇ ਕੇ ਮਾਰਨ ਦੀ ਗੱਲ ਕਰਦਾ ਸੀ, ਉਸਨੇ ਇਹ ਕਿਹਾ ਵੀ ਨਿੱਜਰ ਬਾਰੇ ਵੀ ਗੱਲ ਕੀਤੀ ਸੀ, ਭਾਈ ਹਰਦੀਪ ਸਿੰਘ ਨਿੱਜਰ ਬਾਰੇ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਜਿਨ੍ਹਾਂ ਨੂੰ ਟਾਰਗੇਟ ਕਰਨਾ ਹੈ। ਜੀ, ਬਹੁਤ ਵੱਡਾ ਜਿਹੜਾ ਖੁਲਾਸਾ ਇਸ ਟਾਈਮ ਸਾਹਮਣੇ ਇਹ ਆਇਆ ਆ। ਜਸਟਿਸ ਡਿਪਾਰਟਮੈਂਟ ਨੇ ਇਹ ਸਾਰਾ ਕੁਝ ਜਿਹੜਾ ਉਹ ਦੱਸਿਆ ਆ। ਸੋ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਹਰ ਇੱਕ ਥਾਂ ਦੇ ਉੱਤੇ ਇਸ ਟਾਈਮ ਇਸ ਦੀ ਚਰਚਾ ਆ ਵੀ US ਪ੍ਰੋਸੀਕਿਊਟਰਸ ਇਹ ਹੁਣ ਦਾਅਵਾ ਕਰ ਰਹੇ ਆ ਵੀ ਅਸੈਸੀਨੇਸ਼ਨ ਪਲਾਟ ਜਿਹੜਾ ਸਿੱਖਸ ਫਾਰ ਜਸਟਿਸ ਦਾ ਜਿਹੜਾ ਲੀਗਲ ਕਾਉਂਸਲ ਹੈਗਾ, ਜਨਰਲ ਕਾਉਂਸਲ ਆ ਗੁਰਪਤਵੰਤ ਸਿੰਘ ਪੰਨੂ, ਉਸ ਨੂੰ ਮਾਰਨ ਦੇ ਲਈ ਇੰਡੀਅਨ ਗਵਰਨਮੈਂਟ ਇੰਪਲੋਈ ਦੇ ਦੁਆਰਾ ਜਿਹੜਾ ਉਹ ਰਚਿਆ ਗਿਆ ਸੀਗਾ। ਤੇ ਇਹ ਭਾਂਡਾ ਜਿਹੜਾ ਆ ਭੱਜਿਆ ਹਰਜੋਤ ਸਿੰਘ ਜੀ, ਇਹ ਹੁਣ ਤਾਂ ਆਪਣੇ ਸਾਹਮਣੇ ਆ, ਪਰ ਇਹ ਚਰਚਾ ਦੇਖੋ ਕਦੋਂ ਤੋਂ ਜਿਹੜੀ ਉਹ ਚੱਲ ਰਹੀ ਆ। ਇਹ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਹੋਇਆ ਸੀ ਜਦੋਂ ਭਾਈ ਨਿੱਜਰ ਹੋਣਾ ਦਾ ਕਤਲ ਕੈਨੇਡਾ ਦੇ ਵਿੱਚ ਕਰ ਦਿੱਤਾ ਗਿਆ ਸੀ। ਆਪਣੇ ਗੁਆਂਢੀ ਮੁਲਕ ਦੇ ਵਿੱਚ ਵੀ ਇਹੀ ਚਰਚਾ ਜਿਹੜੀ ਆ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਜਿਹੜਾ ਗੁਪਤਾ ਆ ਉਸਨੇ ਜਿਹੜਾ ਅਨਨੇਮਡ ਇੱਕ ਗਵਰਨਮੈਂਟ ਇੰਪਲੋਈ ਸੀਗਾ, ਉਸ ਨੂੰ ਉਹਨੇ ਡੀਲ ਬ੍ਰੋਕਰ ਕੀਤੀ ਗਈ ਸੀਗੀ $1,00,000 ਦੀ US ਅੰਡਰ ਕਵਰ ਦੇ ਲਾ ਐਨਫੋਰਸਮੈਂਟ ਆਫਿਸਰ ਨੂੰ ਹੀ ਜਿਹੜਾ ਉਹਨਾਂ ਨੇ ਦੇਣਾ ਸੀਗਾ। 19 ਜੂਨ ਤੋਂ ਇੱਕ ਦਿਨ ਬਾਅਦ 19 ਜੂਨ ਜਿਹੜੀ ਸੀਗੀ ਉਹ ਇੱਕ ਦਿਨ ਬਾਅਦ ਸੀਗਾ ਜਦੋਂ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਅਸੈਸੀਨੇਟ ਕੀਤਾ ਗਿਆ ਸੀ ਕੈਨੇਡਾ ਦੇ ਵਿੱਚ। ਤੇ ਇਹਦੇ ਵਿੱਚ ਦਾਅਵਾ ਕਰਦੇ ਆ ਵੀ ਜਿਹੜਾ ਗੁਪਤਾ ਆ ਉਹਨੂੰ ਕਹਿ ਰਿਹਾ ਸੀ ਸਾਡੀ ਲਿਸਟ ਬੜੀ ਲੰਬੀ ਆ, ਵੀ ਅਸੀਂ ਹੋਰ ਵੀ ਪਤਾ ਨਹੀਂ ਕਿੰਨੇ ਕੁ ਦੇ ਜਿਹੜੇ ਕਤਲ ਆ ਉਹ ਕਰਨੇ ਆ। ਇੰਡੀਆ ਵਾਲਿਆਂ ਨੂੰ ਇਹ ਹੁਣ ਕਹਿ ਲਓ ਵੀ ਭਾਜਣਾ ਪੈ ਰਹੀਆਂ ਵੀ ਹੁਣ ਜਾਈਏ ਤਾਂ ਜਾਈਏ ਕਿੱਥੇ, ਕਿਉਂਕਿ ਇਸ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਇਹ ਬਾਰ-ਬਾਰ ਚੀਜ਼ ਸਾਹਮਣੇ ਆ ਗਈ ਆ ਵੀ ਭਾਰਤੀ ਜਿਹੜੀ ਸਟੇਟ ਆ ਉਹ ਬਾਹਰ ਬੈਠੇ ਜਿੰਨੇ ਵੀ ਡਿਸੈਂਡੈਂਟ ਆ ਉਹਨਾਂ ਦੇ ਉੱਤੇ ਉਹ ਜਿਹੜਾ ਵੀ ਕੋਈ ਬੋਲ ਰਿਹਾ ਆ ਉਸ ਨੂੰ ਮਾਰਨ ਵੱਲ ਨੂੰ ਜਿਹੜੇ ਉਹ ਤੁਲੇ ਹੋਏ ਆ, ਉਧਰ ਨੂੰ ਜਿਹੜੇ ਉਹ ਵਧੇ ਹੋਏ ਆ। ਸੋ ਅਸੈਸੀਨੇਸ਼ਨ ਦਾ ਜਦੋਂ ਹੋਇਆ ਸੀ ਭਾਈ ਨਿੱਜਰ ਹੋਣਾ ਦੀ, ਉਦੋਂ ਸਿੱਖਾਂ ਨੇ ਰੌਲਾ ਪਾਇਆ ਸੀ ਵੀ ਇਹ ਜਿਹੜਾ ਕੰਮ ਆ ਇਹ ਕੀਤਾ ਹੀ ਭਾਰਤੀ ਸਰਕਾਰ ਨੇ ਆ, ਜਿਸ ਦੀ ਬਾਅਦ ਦੇ ਵਿੱਚ ਪੁਸ਼ਟੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹ ਕਰ ਦਿੱਤੀ ਸੀ। ਹੁਣ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਇਹ ਇੰਡਾਈਟਮੈਂਟ ਕਰਨੀ, ਇਹ ਜਿਹੜੇ ਚਾਰਜਸ ਲਿਆਉਣੇ, ਇਹ ਇੱਕ ਵੱਡੀ ਗੱਲ ਆ। ਪਿਛਲੇ ਵੀਕ ਦੇ ਵਿੱਚ ਜਦ ਇਹ ਖਬਰ ਬ੍ਰੇਕ ਹੋਈ ਸੀ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦਾ ਭਾਂਡਾ ਭੱਜ ਗਿਆ ਆ, ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਅਨਨੇਮਡ ਬੰਦੇ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਗਈ ਆ ਤੇ ਉਸ ਦਾ ਨਾਮ ਜਿਹੜਾ ਅੱਜ ਅਦਾਲਤੀ ਦਸਤਾਵੇਜ਼ਾਂ ਦੇ ਵਿੱਚੋਂ ਸਾਹਮਣੇ ਨਿਕਲ ਕੇ ਇਹ ਆਉਂਦਾ ਆ ਵੀ ਇਹ ਗੁਪਤਾ ਨਾਂ ਦਾ ਜਿਹੜਾ ਇਹ ਬੰਦਾ ਸੀਗਾ ਜਿਸ ਨੇ ਇਹ ਸਾਰਾ ਕੁਝ ਕੀਤਾ ਆ। ਇਹ ਜਿਹੜਾ ਲਿੰਕ ਆ ਭਾਰਤੀ ਸਰਕਾਰ ਦਾ ਤੇ ਅਸੈਸੀਨੇਸ਼ਨ ਦਾ US ਦੀ ਸੋਇਲ ਦੇ ਉੱਤੇ, ਕਹਿੰਦੇ ਵੀ ਇਹਦੇ ਨਾਲ ਦੋਨਾਂ ਮੁਲਕਾਂ ਦੇ ਸੰਬੰਧਾਂ ਵਿੱਚ ਤਣਾਅ ਵੱਧ ਸਕਦਾ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ 2 ਟੌਪ ਦੇ ਇੰਟੈਲੀਜੈਂਸ ਅਫੀਸ਼ੀਅਲ ਆਲਰੇਡੀ ਦਿੱਲੀ ਜਾ ਕੇ ਆ ਚੁੱਕੇ ਆ, ਉਹਨਾਂ ਨੂੰ ਇਸ ਚੀਜ਼ ਨੂੰ ਦੱਸਣ ਦੇ ਲਈ, ਇਹ ਕਹਿਣ ਦੇ ਲਈ ਵੀ ਭਾਈ ਤੁਸੀਂ ਇਨਵੈਸਟੀਗੇਟ ਕਰੋ ਤੇ ਜਿਨ੍ਹਾਂ ਨੇ ਇਸ ਦੇ ਵਿੱਚ ਜਿਹੜਾ ਕਤਲ ਦੀ ਸੁਪਾਰੀ ਜਿੱਦਾਂ ਆਪਾਂ ਕਹਿੰਦੇ ਆ ਵੀ ਉਹ ਦਿੱਤੀ ਆ, ਵੀ ਉਸ ਨੂੰ ਮੋਹਰੇ ਲਿਆ ਕੇ ਅਕਾਊਂਟੇਬਲ ਜਿਹੜਾ ਉਹ ਬਣਾਇਆ ਜਾਵੇ। CIA ਦੇ ਡਾਇਰੈਕਟਰ ਵਿਲੀਅਮ ਜੇ ਬਰਨਜ਼ ਕਹਿੰਦੇ ਅਗਸਤ ਮਹੀਨੇ ਵਿੱਚ ਦਿੱਲੀ ਗਏ ਸੀਗੇ, ਉੱਥੇ ਉਹ ਉਸ ਦੇ ਨਾਲ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਐਵਰਲ ਹੇਨਜ਼ ਉਹ ਅਕਤੂਬਰ ਦੇ ਵਿੱਚ ਜਿਹੜੇ ਉਹ ਜਾ ਕੇ ਆਏ ਸੀਗੇ। ਸੋ ਉਹਨਾਂ ਨੇ ਕਹਿੰਦੇ ਆ ਵੀ ਇਹ ਉੱਥੇ ਜਾ ਕੇ ਇਹੀ ਗੱਲ ਆਖੀ ਆ, ਅਜੀਤ ਡੋਵਾਲ ਨੂੰ ਵੀ ਉੱਥੇ ਮਿਲੇ ਆ ਤੇ ਬਾਕੀਆਂ ਨੂੰ ਵੀ ਜਿਹੜਾ ਉਹ ਮਿਲੇ ਆ ਵੀ ਇਹਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਬੌਮਸ਼ੈਲ ਸਟੇਟਮੈਂਟ ਅਨਾਉਂਸਮੈਂਟ ਸਤੰਬਰ ਮਹੀਨੇ ਦੇ ਵਿੱਚ ਆਉਂਦੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ, 3 ਮਹੀਨੇ ਪੂਰੇ ਕਤਲ ਤੋਂ ਬਾਅਦ ਚ ਨਿੱਜਰ ਹੋਣਾ ਦੇ ਵੀ ਕ੍ਰੈਡੀਬਲ ਐਲੀਗੇਸ਼ਨ ਆ 5 ਵਾਈਸ ਤੋਂ ਆਏ ਆ। ਹੁਣ ਤਾਂ ਇਹ ਸਪਸ਼ਟ ਹੋ ਗਿਆ ਇਹ US ਦੇ ਲਾ ਐਨਫੋਰਸਮੈਂਟ ਅਧਿਕਾਰੀ ਨੂੰ $1,00,000 ਦੇ ਕੇ ਪੰਨੂ ਨੂੰ ਮਰਵਾਉਣਾ ਚਾਹੁੰਦੇ ਸੀਗੇ ਤੇ ਉਹ ਪੰਨੂ ਨੂੰ ਮਰਵਾਉਣ ਦੇ ਨਾਲ ਇਹ ਕਹਿ ਰਹੇ ਸੀਗੇ ਵੀ ਸਾਡੀ ਲਿਸਟ ਵਿੱਚ ਹੋਰ ਵੀ ਬਥੇਰੇ ਜਾਣੇ ਆ ਜਿਨ੍ਹਾਂ ਨੂੰ ਇਹ ਸਾਰਾ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਚਾਰਜਸ ਗੁਪਤੇ ਨੂੰ ਜਿਹੜੇ ਲਿਆਂਦੇ ਗਏ ਆ ਇਹ ਦੌੜ ਗਿਆ ਸੀਗਾ, ਇਹ ਕਹਿੰਦੇ ਵੀ ਚੈੱਕ ਰਿਪਬਲਿਕ ਤੋਂ ਜਾ ਕੇ ਜਿਹੜਾ ਇਸ ਨੂੰ ਉਹਨੂੰ ਅਰੈਸਟ ਕੀਤਾ ਆ ਤੇ ਹੁਣ ਇਸ ਦੀ ਹਵਾਲਗਰੀ ਅਮਰੀਕਾ ਦੇ ਵਿੱਚ
ਕਰਨ ਦੀ ਜਿਹੜੀ ਪ੍ਰੋਸੈਸ ਆ ਉਹ ਚੱਲ ਰਿਹਾ ਜੀ। ਹੈਗਾ ਆ। ਸੋ ਬਿਲਕੁਲ ਇਹ ਅੱਜ ਸਵੇਰੇ ਬੁੱਧਵਾਰ ਨੂੰ ਨਵੰਬਰ 29 2023 ਨੂੰ ਜਿਹੜੀ ਕੋਰਟ ਆ ਨਿਊਯਾਰਕ ਦੀ, ਉੱਥੇ ਇਹ ਜਿਹੜੇ ਚਾਰਜਸ ਫਾਈਲ ਕੀਤੇ ਗਏ ਆ। ਗੁਪਤੇ ਨੂੰ ਇਹਨਾਂ ਨੇ ਜੂਨ 30 2023 ਨੂੰ ਡਿਟੇਨ ਕਰ ਲਿਆ ਸੀ ਚੈਕ ਰਿਪਬਲਿਕ ਦੇ ਵਿੱਚ। ਇਹ ਕਹਿੰਦੇ ਵੀ ਡਰੱਗਸ ਦੇ ਵਿੱਚ ਵੀ ਇਨਵੋਲਵ ਹੈਗਾ ਆ। ਸੋ ਉਸ ਨੂੰ ਐਕਸਟ੍ਰਾਡਾਈਟ ਕਰਕੇ ਅਮਰੀਕਾ ਦੀ ਸਰਕਾਰ ਜੂਨ 30 ਤੋਂ 2023 ਚ ਇੱਥੇ ਲੈ ਆਈ ਸੀ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਅਮਰੀਕਾ ਦੀ ਸਰਕਾਰ ਸੋਚ ਰਹੀ ਆ ਵੀ ਆਪਾਂ ਨਾ ਡਿਸਕਲੋਜ਼ ਕਰੀਏ ਜਾਂ ਨਾ ਕਰੀਏ, ਜਾਂ ਭਾਈ ਨਿੱਜਰ ਦਾ ਜਿਹੜਾ ਕੇਸ ਚੱਲਦਾ ਉਹ ਤੋਂ ਬਾਅਦ ਕਰੀਏ। ਪਰ ਅਮਰੀਕਾ ਦੀ ਸਰਕਾਰ ਆ, ਇਹਨਾਂ ਨੇ ਵੇਟ ਨਹੀਂ ਕੀਤਾ। ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਸਾਰਾ ਕੁਝ ਇਹ ਹੁਣ ਤੁਹਾਡੇ ਸਾਹਮਣੇ ਆ। ਯੂਐਸ ਦੇ ਅਟਾਰਨੀ ਡੈਮੀਅਨ ਵਿਲੀਅਮਸ ਨੇ ਇਹ ਕਿਹਾ ਆ ਵੀ ਜਿਹੜਾ ਡਿਫੈਂਡੈਂਟ ਆ, ਜਿਹੜਾ ਗੁਪਤਾ ਆ ਇਹਦੇ ਕੇਸ ਦੇ ਵਿੱਚ, ਇਸਨੇ ਜਿਹੜਾ ਆ ਨਿਊਯਾਰਕ ਦੇ ਵਿੱਚ ਅਮਰੀਕਨ ਸਿਟੀਜ਼ਨ ਜੋ ਪਬਲਿਕਲੀ ਐਡਵੋਕੇਟ ਕਰਦਾ ਹੈਗਾ ਸੋਵਰਨ ਸਟੇਟ ਫॉर ਸਿੱਖਸ ਦੇ ਲਈ, ਐਥਨੋ ਰਿਲੀਜੀਅਸ ਮਾਈਨੋਰਿਟੀ ਗਰੁੱਪ ਨੂੰ ਬਿਲੋਂਗ ਕਰਦਾ ਇੰਡੀਆ ਤੋਂ, ਤੇ ਉਸ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਸਨੇ ਜਿਹੜਾ ਬੰਦਾ ਹਾਇਰ ਕੀਤਾ ਸੀ ਉਸ ਨੂੰ ਗੁਰਪਤਵੰਤ ਸਿੰਘ ਪੰਨੂ ਹੋਣਾ ਦਾ ਫੋਨ, ਐਡਰੈਸ, ਕਿਹੜੇ ਟਾਈਮ ਤੇ ਉਹ ਕੰਮ ਤੇ ਜਾਂਦੇ ਆ, ਕਿਹੜੇ ਟਾਈਮ ਤੇ ਆਉਂਦੇ ਆ, ਸਾਰੀ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਸੀ। ਅਟਾਰਨੀ ਡੈਮੀਅਨ ਵਿਲੀਅਮਸ ਜੋ ਯੂਐਸ ਦੇ ਆ, ਉਹ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਟੋਲਰੇਟ ਨਹੀਂ ਕਰਾਂਗੇ ਜੇ ਕੋਈ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰਦਾ ਅਮਰੀਕਨ ਸਿਟੀਜ਼ਨ ਨੂੰ ਯੂਐਸ ਦੀ ਧਰਤੀ ਦੇ ਉੱਤੇ, ਤੇ ਅਸੀਂ ਪੂਰੀ ਇਨਵੈਸਟੀਗੇਟ ਕਰਾਂਗੇ ਤੇ ਪੂਰੀ ਜੇ ਕੋਈ ਕੋਸ਼ਿਸ਼ ਕਰ ਵੀ ਰਿਹਾ ਉਹਨੂੰ ਪੂਰੀ ਥ੍ਰੌਟ ਕਰਾਂਗੇ, ਉਹਨੂੰ ਜਿਹੜਾ ਆ ਖਤਮ ਕਰ ਦਾਂਗੇ। ਇਹ ਤੁਹਾਡੇ ਸਾਹਮਣੇ ਆ, ਉਹਨਾਂ ਨੇ ਕੀਤਾ ਵੀ ਹੈਗਾ ਆ। ਅਸਿਸਟੈਂਟ ਅਟਾਰਨੀ ਜਨਰਲ ਮੈਥਿਊ ਜੀ ਓਲਸਨ ਜੋ ਆ, ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਆ ਤੇ ਪ੍ਰੋਸੀਕਿਊਟਰਸ ਆ, ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਅਸੈਸੀਨੇਟ ਕਰਨ ਤੋਂ ਬਚਾ ਲਿਆ ਹੈਗਾ। ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਪਈ ਪੂਰੀ ਜਿਹੜੀ ਆ ਇਹਦੀ ਇਨਵੈਸਟੀਗੇਟ ਕਰੂਗੀ। ਡਿਪਾਰਟਮੈਂਟ ਆਫ DEA ਜੋ ਜਿਹੜੀ ਹੈਗੀ ਆ, ਉਹਨਾਂ ਦੇ ਐਡਮਿਨਿਸਟ੍ਰੇਟਰ ਐਨੀ ਮਿਲਗ੍ਰੈਮ ਜੋ ਆ, ਉਹਨਾਂ ਨੇ ਕਿਹਾ ਵੀ ਜਦੋਂ ਇੱਕ ਫੋਰਨ ਗਵਰਨਮੈਂਟ ਦਾ EMPLOYE ਰਿਕਰੂਟ ਕਰਦਾ ਹੈਗਾ ਕਿਸੇ ਨੂੰ, ਇੰਟਰਨੈਸ਼ਨਲ ਨੈਰਕੋਟਿਕ ਟ੍ਰੈਫਿਕਰ ਜੋ ਹੈਗਾ ਆ, ਮਰਡਰ ਕਰਨ ਦੇ ਲਈ US ਸਿਟੀਜ਼ਨ ਨੂੰ US ਦੀ ਧਰਤੀ ਦੇ ਉੱਤੇ, ਤੇ ਅਸੀਂ ਉਸ ਨੂੰ ਸਟਾਪ ਕਰਾਂਗੇ ਤੇ ਅਸੀਂ ਉਸ ਦੇ ਪਿੱਛੇ ਵੀ ਜਾਵਾਂਗੇ। DEA ਜਿਹੜੀ ਡਰੱਗ ਐਨਫੋਰਸਮੈਂਟ ਏਜੰਸੀ ਹੈਗੀ ਆ। ਸੋ ਉਹਨਾਂ ਨੇ ਵੀ ਇਹ ਕਿਹਾ ਵੀ ਮੈਂ ਆਪਣੀ ਜਿਹੜੀ ਸਾਡੀ ਸਾਰੀ ਜਿਹੜੀ ਡਰੱਗ ਐਨਫੋਰਸਮੈਂਟ ਏਜੰਸੀ ਨਿਊਯਾਰਕ ਦਾ ਜਿਹੜਾ ਫੀਲਡ ਡਿਵੀਜ਼ਨ ਆ, ਉਹਨਾਂ ਦਾ ਜੋ ਬਹੁਤ ਵਧੀਆ ਕੰਮ, ਆਊਟਸਟੈਂਡਿੰਗ ਵਰਕ ਉਹਨਾਂ ਨੇ ਇਹ ਕੀਤਾ ਹੈਗਾ ਆ, ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਦੇ ਲਈ ਮੈਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਹੈਗਾ। ਇਸ ਤੋਂ ਅੱਗੇ ਚਲੀਏ, ਜਿਹੜੀ US ਜਸਟਿਸ ਡਿਪਾਰਟਮੈਂਟ ਦੀ ਜਿਹੜੀ ਇਹ ਰਿਪੋਰਟ ਪ੍ਰੈਸ ਰਿਲੀਜ਼ ਆ, ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। FBI ਦੇ ਅਸਿਸਟੈਂਟ ਡਾਇਰੈਕਟਰ ਇੰਚਾਰਜ ਜੇਮਸ ਸਮਿਥ, ਇਹਨਾਂ ਨੇ ਇਹ ਕਿਹਾ ਵੀ ਜੇ ਕਹਿੰਦਾ ਮਰਡਰ ਫॉर ਹਾਇਰ ਇਜ਼ ਏ ਕ੍ਰਾਈਮ ਆਊਟ ਆਫ ਏ ਮੂਵੀ। ਮੂਵੀਆਂ 'ਚ ਤਾਂ ਹੋ ਸਕਦਾ ਆ, ਪਰ ਇਹ ਰੀਅਲ ਲਾਈਫ ਦੇ ਵਿੱਚ ਇਹ ਇਦਾਂ ਨਹੀਂ ਹੋ ਸਕਦਾ ਹੈਗਾ ਵੀ ਜੀ ਹਾਂ ਠੀਕ ਆ ਵੀ ਇੰਡੀਆ ਮੂਵੀਆਂ 'ਚ ਵੀ ਚੱਲਦਾ ਤੇ ਇੱਥੇ ਵੀ ਇਹ ਜਿਹੜਾ ਕਰ ਲਿਆ ਜਾਊਗਾ। ਸੋ ਨਿਖਿਲ ਗੁਪਤਾ ਹੁਣ ਜੇਲ੍ਹ ਦੇ ਵਿੱਚ ਵੇਟ ਕਰ ਰਿਹਾ ਆ, ਉਹਦੇ ਤੇ ਜਿਹੜੇ ਚਾਰਜਸ ਲਾਏ ਗਏ ਹੈਗੇ ਆ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਇੱਕ EMPLOYE ਜਿਸ ਨੂੰ ਜੋ FBI ਤੇ ਜਸਟਿਸ ਡਿਪਾਰਟਮੈਂਟ ਨੇ CC1 ਕਰਕੇ ਉਹਦਾ ਨਾਮ ਰੱਖਿਆ ਆ, ਹਜੇ ਨਾਂ ਉਹਨੇ ਡਿਸਕਲੋਜ਼ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਵੀ ਉਸ ਨੇ ਗੁਪਤੇ ਦੇ ਨਾਲ ਰਲ ਕੇ ਜਿਹੜੀ ਆ ਕੋਸ਼ਿਸ਼ ਕੀਤੀ ਆ ਅਸੈਸੀਨੇਟ ਕਰਨ ਦੇ ਲਈ ਅਮਰੀਕਨ ਸਿਟੀਜ਼ਨ ਨੂੰ, ਤੇ ਜੋ ਗੁਪਤਾ ਆ ਉਹ ਇੰਡੀਆ ਦਾ ਨੈਸ਼ਨਲ ਆ, ਭਾਰਤ ਦਾ ਰਹਿਣ ਵਾਲਾ ਆ ਤੇ ਭਾਰਤ ਵਿੱਚ ਹੀ ਰਹਿੰਦਾ ਹੈਗਾ, ਤੇ ਉਹ ਇੰਟਰਨੈਸ਼ਨਲ ਨੈਰਕੋਟਿਕਸ ਤੇ ਵੈਪਨਸ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ, ਤੇ ਉਸ ਨੂੰ ਚੈਕ ਰਿਪਬਲਿਕ ਤੋਂ ਅਰੈਸਟ ਕੀਤਾ ਗਿਆ ਆ। ਤੇ ਜੋ CC1 ਕਰਕੇ ਜਿਸ ਦਾ ਨਾਮ ਜੋ ਭਾਰਤ ਦਾ ਆਫੀਸ਼ੀਅਲ ਆ, ਇੰਡੀਅਨ ਗਵਰਨਮੈਂਟ ਏਜੰਸੀ ਦਾ EMPLOYE ਆ, ਉਹਨੂੰ ਇਹ ਦੱਸਿਆ ਗਿਆ ਵੀ ਉਹ ਸੀਨੀਅਰ ਫੀਲਡ ਆਫੀਸਰ ਹੈਗਾ ਆ। ਉਹਦੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਆ ਸਿਕਿਉਰਿਟੀ ਮੈਨੇਜਮੈਂਟ ਤੇ ਇੰਟੈਲੀਜੈਂਸ ਹੈਗੀਆਂ ਆ, ਤੇ ਇਸ ਤੋਂ ਪਹਿਲਾਂ ਉਹ ਇੰਡੀਆ ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਦੇ ਵਿੱਚ ਕੰਮ ਕਰਦਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਮਈ 2023 ਦੇ ਵਿੱਚ CC1 ਜਿਹੜਾ ਭਾਰਤੀ ਇਹ ਪੁਲਿਸ ਆਫੀਸਰ ਸੀ, ਉਸ ਨੇ ਗੁਪਤੇ ਨੂੰ ਰਿਕਰੂਟ ਕੀਤਾ ਤਾਂ ਕਿ ਜਿਹੜਾ ਵਿਕਟਮ ਆ USA ਦੇ ਵਿੱਚ ਉਸ ਨੂੰ ਅਸੈਸੀਨੇਟ ਕੀਤਾ ਜਾ ਸਕੇ।
ਸੋ ਜੋ ਵਿਕਟਮ ਆ ਗੁਰਪਤਵੰਤ ਸਿੰਘ ਪੰਨੂ, ਇਹ ਕਹਿੰਦੇ ਵੀ ਵੋਕਲ ਕ੍ਰਿਟਿਕ ਹੈਗਾ ਇੰਡੀਅਨ ਗਵਰਨਮੈਂਟ ਦਾ, ਤੇ ਉਹ ਜੋ ਸਿਕਸ ਫॉर ਜਸਟਿਸ ਆਰਗੇਨਾਈਜੇਸ਼ਨ ਆ ਉਸ ਨੂੰ ਲੀਡ ਕਰਦਾ ਹੈਗਾ। ਨਾਰਥਰਨ ਇੰਡੀਆ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਪੋਪੂਲੇਸ਼ਨ ਆ, ਐਥਨੋ ਰਿਲੀਜੀਅਸ ਮਿਨੋਰਿਟੀ ਗਰੁੱਪ ਆ, ਤੇ ਇਹ ਜੋ ਵਿਕਟਮ ਆ ਇਸਨੇ ਪਬਲਿਕਲੀ ਜੋ ਕਿਹਾ ਆ ਵੀ ਪੰਜਾਬ ਨੂੰ ਆਪਾਂ ਇੰਡੀਆ ਤੋਂ ਆਜ਼ਾਦ ਕਰਾਉਣਾ ਹੈਗਾ ਤੇ ਸਿੱਖਾਂ ਦੀ ਇੱਕ ਆਜ਼ਾਦ ਸਟੇਟ ਖਾਲਿਸਤਾਨ ਬਣਾਉਣੀ ਹੈਗੀ ਆ। ਤੇ ਇੰਡੀਅਨ ਗਵਰਨਮੈਂਟ ਨੇ ਵਿਕਟਮ ਨੂੰ ਬੈਨ ਵੀ ਕੀਤਾ ਹੋਇਆ ਹੈ, ਉਹਦੀ ਆਰਗੇਨਾਈਜੇਸ਼ਨ ਵੀ ਬੈਨ ਕੀਤੀ ਹੈ। ਇਹ ਅਸੀਂ ਆਪਣੇ ਕੋਲੋਂ ਨਹੀਂ ਬੋਲ ਰਹੇ, ਜੋ ਐਗਜ਼ੈਕਟ ਯੂਐਸ ਦੀ ਜੋ ਜਸਟਿਸ ਡਿਪਾਰਟਮੈਂਟ ਹੈ ਉਹਨਾਂ ਨੇ ਅੱਜ 1 ਘੰਟਾ ਪਹਿਲਾਂ ਜੋ ਪ੍ਰੈਸ ਰਿਲੀਜ਼ ਕੀਤੀ ਆ, ਉਹ ਤੁਹਾਡੇ ਨਾਲ ਆਪਾਂ ਐਗਜ਼ੈਕਟਲੀ ਵਰਡ ਟੂ ਵਰਡ ਜਿਹੜੀ ਸਾਂਝੀ ਕਰ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਜਿਹੜਾ ਇਹ ਉਹਨਾਂ ਨੇ ਦੱਸਿਆ ਵੀ ਜਿਹੜੀ ਡੀਲ ਹੋਈ ਸੀ $1,00,000 ਦੀ ਇਹਨਾਂ ਨੇ ਡੀਲ ਕੀਤੀ ਸੀ। 9 ਜੂਨ ਨੂੰ CC1 ਜਿਸ ਦਾ ਨਾਮ ਉਹਨਾਂ ਨੇ ਪਹਿਲਾਂ ਦੱਸਿਆ ਇੱਕ, ਤੇ ਗੁਪਤਾ ਉਹਨਾਂ ਨੇ ਇੱਕ ਐਸੋਸੀਏਟ ਨੂੰ ਕਿਹਾ ਵੀ $15,000 ਕੈਸ਼ ਜਿਹੜਾ ਉਹ ਦੇਵੇ। ਉਹ ਉਹਨਾਂ ਨੇ ਦੇ ਦਿੱਤਾ ਐਡਵਾਂਸ ਪੇਮੈਂਟ ਦੇ ਲਈ, ਇਹ ਐਜ਼ ਏ ਮਰਡਰ ਦੇ ਲਈ ਉਹਨਾਂ ਨੇ ਰੱਖਿਆ ਆ। ਤੇ ਕਹਿੰਦੇ ਵੀ ਫਿਰ ਮਨਹੈਟਨ ਦੇ ਵਿੱਚ CC1 ਦੇ ਐਸੋਸੀਏਟ ਨੇ ਇਹ ਜਿਹੜੀ $15,000 ਦੀ ਡਿਲੀਵਰੀ ਦਿੱਤੀ ਆ। ਇਹ ਵੀ ਨਹੀਂ ਆ ਵੀ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਉਸੇ ਵੇਲੇ ਕੀਤਾ, ਉਹਨਾਂ ਨੇ ਵੀ ਸਬੂਤ ਜਿਹੜੇ ਜਸਟਿਸ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਜਿਹੜੇ ਉਹ ਇਕੱਠੇ ਜਿਹੜੇ ਉਹ ਕੀਤੇ। ਪਰ ਇਹ ਜਿਹੜਾ ਦੇਖੋ ਹਰਜੋਤ ਸਿੰਘ ਜੀ, ਇਹ ਇਸ ਗੱਲੋਂ ਬਚਾਅ ਹੋ ਗਿਆ ਵੀ ਇਹ US ਦਾ ਅੰਡਰ ਕਵਰ ਲਾ ਐਨਫੋਰਸਮੈਂਟ ਅਫਸਰ ਸੀਗਾ। ਇਹ ਵੀ ਹੋ ਸਕਦਾ ਸੀਗਾ ਵੀ ਜੇ ਕਿਸੇ ਹੋਰ ਨੂੰ ਸੁਪਾਰੀ ਦੇ ਰਹੇ ਹੁੰਦੇ ਤਾਂ ਸ਼ਾਇਦ ਉਹ ਇਸ ਚੀਜ਼ ਦੇ ਵਿੱਚ ਗਾਂਹ ਵੀ ਲੰਘ ਜਾਂਦੇ, ਜਿੱਦਾਂ ਆਪਾਂ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਉਹ ਦੇਖਿਆ ਹੈਗਾ ਆ। 18 ਜੂਨ ਨੂੰ ਇਹਨਾਂ ਨੇ ਕਤਲ ਕੀਤਾ ਸੀਗਾ ਭਾਈ ਨਿੱਜਰ ਹੋਣਾ ਨੂੰ, ਗੁਰਦੁਆਰਾ ਸਾਹਿਬ ਦੇ ਜਿਹੜਾ ਉਹ ਬਾਹਰ ਹੀ ਉੱਥੇ ਹੀ ਜਦੋਂ ਨਿਕਲ ਰਹੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਅਗਲੇ ਹੀ ਦਿਨ ਜਿਹੜੀ ਵਾਸ਼ਿੰਗਟਨ ਪੋਸਟ ਦੇ ਵਿੱਚ ਇੰਟਰਵਿਊ ਜਿਹੜੀ ਛਪੀ ਹੈ ਇਹਨਾਂ ਦੀ, ਉਹ ਦੱਸਦੇ ਆ, ਕਹਿੰਦੇ ਵੀ ਤੜਕੇ ਸਵੇਰੇ 2:45 ਵਜੇ 1:41 ਦੇ ਉੱਤੇ ਮੈਸੇਜ ਆਉਂਦਾ ਹੈ ਉਸ ਦੇ ਆਈਫੋਨ ਦੇ ਉੱਤੇ, ਜਿਸ ਦੇ ਵਿੱਚ ਉਹ ਲਿਖਦੇ ਆ ਕੋਟ, ਜਸਟ ਅ ਹੈਡ ਅਪ ਫॉर ਯੂ, ਯੂ ਆਰ ਨੈਕਸਟ ਇਨ ਦਾ USA, we have all tools ready to come fix the problems, ਤੇ ਐਂਡ ਕੋਟ ਤੇ ਵਿੱਚ ਕਹਿੰਦੇ ਆ ਜੈ ਹਿੰਦ। ਇਹ ਜਿਹੜਾ ਉਹਨਾਂ ਨੇ ਅਗਲੇ ਹੀ ਦਿਨ ਜਿਹੜਾ ਕਹਿ ਲਓ ਵੀ ਉਸ ਨੂੰ ਮੈਸੇਜ ਕਰਕੇ ਸਿੱਧਾ ਜਿਹੜਾ ਉਹ ਧਮਕਾਇਆ ਜਾਂਦਾ ਆ ਇਸ ਤਰੀਕੇ ਦੇ ਨਾਲ। ਇੱਕ ਕਹਿੰਦੇ ਵੀ ਜਦੋਂ ਨਿੱਜਰ ਹੁਣਾਂ ਨੂੰ ਕਤਲ ਕਰ ਦਿੱਤਾ ਜਾਂਦਾ, ਬੌਬੀ ਸਿੰਘ ਇੱਕ ਸਿੱਖ ਯੂਥ ਐਕਟਿਵਿਸਟ ਹੈਗਾ ਆ, ਉਸ ਦੇ ਨਾਲ ਵੀ ਉਸ ਨੂੰ ਵੀ ਉਹ ਸੈਕਰਾਮੈਂਟੋ ਚ ਆ, ਉਸ ਨੂੰ ਜਿਹੜੀ ਉਹ ਕਾਲ ਆਉਂਦੀ ਹੈ ਇੱਕ FBI ਏਜੰਟ ਦੀ ਵੀ ਭਾਈ ਆਪਣੇ ਸੇਫਟੀ ਮੈਜਰਸ ਲਓ, ਪਬਲਿਕ ਜਨਤਕ ਥਾਵਾਂ ਦੇ ਉੱਤੇ ਨਾ ਜਾਈ, ਤੇਰੇ ਲਈ ਥ੍ਰੈਟ ਹੈਗਾ ਆ। ਤੇ ਕਹਿੰਦਾ ਜਦ ਮੈਂ ਬੌਬੀ ਸਿੰਘ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ ਕਿਹਦੇ ਤੋਂ, ਕਹਿੰਦੇ ਵੀ ਉਹ ਅਸੀਂ ਤੈਨੂੰ ਨਹੀਂ ਦੱਸ ਸਕਦੇ। ਜਦੋਂ ਮੋਦੀ ਆਇਆ ਸੀਗਾ ਵਾਸ਼ਿੰਗਟਨ 'ਚ, ਬਾਈਡਨ ਹੋਣਾ ਨੇ ਉਹਦਾ ਸਵਾਗਤ ਕਰ ਰਹੇ ਸੀ, ਬਾਹਰ ਜਿਹੜੇ ਆਪਣੇ ਸਿੱਖ ਆ ਪ੍ਰਦਰਸ਼ਨ ਕਰ ਰਹੇ ਸੀਗੇ, ਉਹਨਾਂ ਵਿੱਚ ਅਮਰਜੀਤ ਸਿੰਘ ਜੀ ਵੀ ਸੀਗੇ, ਆਪਾਂ ਉਹਨਾਂ ਦੇ ਨਾਲ ਕਈ ਵਾਰੀ ਗੱਲ ਵੀ ਕੀਤੀ ਆ। ਤੇ ਹਾਂਜੀ ਡਾਕਟਰ ਅਮਰਜੀਤ ਸਿੰਘ, ਉਹਨਾਂ ਨੂੰ ਜਦੋਂ ਵਾਪਸ ਪਰਤ ਰਹੇ ਹੁੰਦੇ ਉਦੋਂ ਉਹਨਾਂ ਨੂੰ ਕਾਲ ਆਉਂਦੀ ਆ ਵੀ ਭਾਈ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਆ। ਉਹਨਾਂ ਨੇ ਇਹ ਜਿਹੜੀ ਗੱਲ ਆਪਣੇ ਨਾਲ ਸ਼ੇਅਰ ਵੀ ਜਿਹੜੀ ਉਹ ਕੀਤੀ ਸੀਗੀ। ਸੋ ਇਹ ਸਾਰਾ ਕੁਝ ਇਸ ਟਾਈਮ ਜੋ ਅਮਰੀਕਾ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਚੱਲ ਰਿਹਾ, ਜਿੱਥੇ ਜਿੱਥੇ ਵੀ ਜਿਹੜੇ ਸਿੱਖ ਆਪਣੀ ਆਵਾਜ਼ ਬੁਲੰਦ ਜਿਹੜੀ ਉਹ ਕਰ ਰਹੇ ਆ, ਉਹਨਾਂ ਨੂੰ ਮਾਰਨ ਦੇ ਉੱਤੇ ਇਸ ਟਾਈਮ ਭਾਰਤੀ ਸਰਕਾਰ ਜਿਹੜੀ ਉਹ ਤੁਲੀ ਹੈਗੀ ਆ। ਇਹ ਭਾਰਤੀ ਜਿਹੜੇ ਹਮਦਰਦ ਆ ਉਹਨਾਂ ਦੇ ਲਈ ਇਹ ਗੱਲ ਨਹੀਂ ਹੈਗੀ, ਉਹਨਾਂ ਨੂੰ ਹਜਮ ਨਹੀਂ ਆਉਣੀ, ਉਹਨਾਂ ਨੇ ਕਹਿਣਾ ਜੀ ਇਹ ਹੈ ਤੇ ਉਹ ਹੈ। ਪਰ ਇਹ ਸਪਸ਼ਟ ਹੋ ਗਿਆ ਆ ਵੀ ਇਹਨਾਂ ਨੂੰ ਕਿਸੇ ਦੀ ਆਜ਼ਾਦ ਨੁਮਾ ਗੱਲ ਵੀ ਜਿਹੜੀ ਆ ਉਹ ਪਸੰਦ ਨਹੀਂ ਹੈਗੀ, ਚਾਹੇ ਉਹ ਕਿਤੇ ਬੈਠੇ ਆ, ਚਾਹੇ ਉਹ ਕਿਤੋਂ ਜਿਹੜੀ ਉਹ ਗੱਲ ਕਰ ਰਹੇ ਹੈਗੇ ਆ। ਸੋ ਸਿੱਖਾਂ ਨੂੰ ਬਹੁਤ ਹੀ ਧਿਆਨ ਦੇ ਨਾਲ, ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਆ ਉਹ ਚੱਲਣ ਦੀ ਜਿਹੜੀ ਉਹ ਜ਼ਰੂਰਤ ਆ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਫਾਊਂਡਰ ਵੀ ਆ, ਤੇ ਉਹਨਾਂ ਨੇ ਜਿਹੜਾ ਇਹ ਆਖਿਆ ਵੀ ਉਹਨਾਂ ਨੂੰ ਵੀ ਕਹਿ ਲਓ ਵੀ FBI ਨੇ ਕਿਹਾ ਸੀਗਾ ਵੀ ਤੁਸੀਂ ਵੀ ਉਹਨਾਂ ਦੀ ਲਿਸਟ ਦੇ ਉੱਤੇ ਹੋ ਸਕਦੇ ਆ। ਹੁਣ ਤਾਂ ਸ਼ਰੇਆਮ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਗਿਆ, ਭਾਰਤ ਵਾਲੇ ਜਿੰਨਾ ਮਰਜ਼ੀ ਉਹ ਇਸ ਨੂੰ ਝਠਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਨ, ਪਰ ਇਹ ਕਲੀਅਰ ਹੋ ਗਿਆ ਆ ਵੀ ਭਾਈ ਇਹ ਸਾਰਾ ਕੁਝ ਇਸ ਤਰੀਕੇ ਦੇ ਨਾਲ ਇੰਡੀਆ ਵਾਲੇ ਜਿਹੜੇ ਉਹ ਕਰ ਰਹੇ ਆ। ਇੱਕ ਜਿਹੜੇ ਐਡਵਾਈਜ਼ਰ ਜਿਹੜੇ ਨੇ ਡੈਨੀਅਲ ਮਰਕੀ ਸਾਊਥ ਏਸ਼ੀਆ ਦੇ ਉੱਤੇ ਨੇ, ਉਹ ਯੂਨਾਈਟਿਡ ਸਟੇਟ ਇੰਸਟੀਚਿਊਟ ਆਫ ਪੀਸ ਦੇ ਵਿੱਚ ਆ। ਉਹ ਕਹਿੰਦੇ ਵੀ ਜਿਹੜਾ ਇੰਡੀਆ ਦੇ ਨਾਲ ਅਮਰੀਕਾ ਦੇ ਜਿਹੜੇ ਸੰਬੰਧ ਆ
ਉਹਨਾਂ ਵਿੱਚ ਕੋਈ ਸ਼ੇਅਰਡ ਵੈਲਿਊਜ਼ ਨਹੀਂ ਹੈਗੀਆਂ, ਸਿਰਫ ਸ਼ੇਅਰਡ ਇੰਟਰਸਟ ਆ। ਉਹ ਇਸੇ ਲਈ ਵੀ ਚਾਈਨਾ ਨੂੰ ਜਿਹੜੀ ਉਹ ਮਾਤ ਉੱਥੇ ਉਹਨਾਂ ਨੇ ਪਾਉਣੀ ਹੈਗੀ ਆ। ਇਸ ਤੋਂ ਇਲਾਵਾ ਭਾਰਤ ਦੇ ਨਾਲ ਇੰਡੀਆ ਜਿਹੜਾ ਆ ਅਮਰੀਕਾ ਨੂੰ ਕੁਝ ਹੋਰ ਉਹਨਾਂ ਤੋਂ ਜਿਹੜਾ ਉਹ ਨਹੀਂ ਚਾਹੀਦਾ ਹੈਗਾ, ਸਿਰਫ ਕਾਊਂਟਰ ਕਰਨਾ ਆ ਚਾਈਨਾ ਨੂੰ। ਤੇ ਅਮਰੀਕਾ ਵਾਲਿਆਂ ਨੇ ਹੁਣ ਇਹਨਾਂ ਨੂੰ ਕਿਤੇ ਨਾ ਕਿਤੇ ਅੱਖਾਂ ਦਿਖਾਉਣੀਆਂ ਜਿਹੜੀਆਂ ਆ ਉਹ ਸ਼ੁਰੂ ਕੀਤੀਆਂ ਆ। ਦੇਖੋ ਜਦੋਂ ਕੈਨੇਡਾ ਦੇ ਵਿੱਚ ਵੀ ਇਹ ਕਾਂਡ ਹੋਇਆ ਸੀਗਾ, ਕਤਲ ਹੋਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵੀ ਜਿਹੜੇ ਸਿਕਿਉਰਿਟੀ ਅਧਿਕਾਰੀ, ਇੰਟੈਲੀਜੈਂਸ ਅਧਿਕਾਰੀ ਇੰਡੀਆ ਵਿੱਚ ਗਏ ਸੀ, ਜਿਸ ਨੂੰ ਬਾਅਦ ਦੇ ਵਿੱਚ ਇੰਡੀਆ ਵਾਲੇ ਝੁਠਲਾਈ ਜਾਂਦੇ ਸੀ। ਉਹ ਹੁਣ ਸੇਮ ਥਿੰਗ ਪਤਾ ਲੱਗੀ ਆ। CIA ਤੇ ਨਾਲ ਦੇ ਨਾਲ ਇੰਡੀਅਨ ਜਿਹੜੇ ਅਮਰੀਕਨ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀ ਆ, ਉਹ ਇੰਡੀਆ ਨੂੰ ਆਲਰੇਡੀ 2 ਵਾਰੀ ਜਿਹੜੇ ਉਹ ਜਾ ਕੇ ਆ ਚੁੱਕੇ ਆ। G20 ਦੀ ਮੀਟਿੰਗ ਦੇ ਵਿੱਚ ਜਦੋਂ ਬਾਈਡਨ ਹੁਣਾਂ ਨੇ ਮੋਦੀ ਦੇ ਨਾਲ ਗੱਲ ਕੀਤੀ ਸੀ, ਜਿਸ ਨੂੰ ਫਾਈਨੈਂਸ਼ੀਅਲ ਟਾਈਮ ਦੇ ਰਿਪੋਰਟਰਸ ਨੇ ਜਿਹੜਾ ਉਹ ਬ੍ਰੇਕ ਕੀਤਾ ਸੀਗਾ, ਵੀ ਉਹਨਾਂ ਨੇ ਵੀ ਕਿਹਾ ਸੀ। ਇਹਦਾ ਮਤਲਬ ਆ ਵੀ ਬਾਈਡਨ ਹੁਣਾਂ ਨੂੰ ਉਦੋਂ ਵੀ ਇਸ ਚੀਜ਼ ਦਾ ਪਤਾ ਸੀਗਾ ਤੇ ਉਦੋਂ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਭਾਈ ਇਦਾਂ ਦੇ ਕੰਮ ਜਿਹੜੇ ਆ ਉਹ ਇੱਥੇ ਜਿਹੜੇ ਨਹੀਂ ਚੱਲਣਗੇ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ। 26 ਜਨਵਰੀ ਨੂੰ ਬੁਲਾ ਉਹਨਾਂ ਨੇ ਜ਼ਰੂਰ ਲਿਆ ਆ ਬਾਈਡਨ ਹੁਣਾਂ ਨੂੰ। ਹੁਣ ਬਾਈਡਨ ਹੁਣੀ ਜੇ ਜਾਂਦੇ ਆ ਕੀ ਕਹਿੰਦੇ ਆ, ਇਹ ਦੇਖਣੀ ਗੱਲ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਆਪਣੇ ਸਰੋਤੇ ਨੂੰ ਯਾਦ ਦਵਾ ਦਿੰਦੇ ਆ, G20 ਦੀ ਸਮਿਟ ਤੋਂ ਬਾਅਦ ਦੇ ਵਿੱਚ ਸਿੱਧਾ ਵੀਅਤਨਾਮ ਉਤਰੇ। ਵੀਅਤਨਾਮ ਉਤਰਦੇ ਹੀ ਹਨੋਈ ਦੇ ਵਿੱਚ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਸ਼ਬਦ ਸੁਣਨ ਵਾਲੇ ਸੀ, ਉਹਨਾਂ ਨੇ ਇੰਡੀਆ ਬਾਰੇ ਇਹੀ ਟਿੱਪਣੀਆਂ ਕੀਤੀਆਂ ਵੀ ਉੱਥੇ ਪ੍ਰੈਸ ਦੀ ਫਰੀਡਮ ਨਹੀਂ ਆ ਤੇ ਹਿਊਮਨ ਰਾਈਟ ਤੇ ਮਾਈਨੋਰਟੀਜ਼ ਦੇ ਨਾਲ ਉੱਥੇ ਲਗਾਤਾਰ ਧੱਕਾ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਬਿਲਕੁਲ ਰਾਜਕਵੀਰ ਜੀ, ਕੁਝ ਜਿਹੜੇ ਇੰਡਾਈਟਮੈਂਟ ਦੇ ਵਿੱਚ ਜਿਹੜੇ ਪੁਆਇੰਟ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਵੀ ਕੀ ਕੁਝ ਇੰਡਾਈਟਮੈਂਟ 'ਚ ਲਿਖਿਆ ਹੈ। ਜੂਨ 2023 ਦੇ ਵਿੱਚ ਜਿਹੜਾ CC1 ਜਿਹੜਾ CRPF ਦਾ ਸਾਬਕਾ ਪੁਲਿਸ ਆਫੀਸਰ ਆ, ਜਿਹੜਾ ਗਵਰਨਮੈਂਟ ਦਾ ਕਰੰਟ EMPLOYE ਆ, ਉਸਨੇ ਗੁਪਤੇ ਨੂੰ ਸਾਰੀ ਪਰਸਨਲ ਇਨਫੋਰਮੇਸ਼ਨ ਦਿੱਤੀ। ਗੁਰਪਤਵੰਤ ਸਿੰਘ ਪੰਨੂ ਹੁਣਾਂ ਦੀ, ਉਹਦੇ ਘਰ ਦਾ ਐਡਰੈਸ, ਨਿਊਯਾਰਕ 'ਚ ਉਹਨਾਂ ਦਾ ਫੋਨ ਨੰਬਰ ਤੇ ਪੂਰੀ ਡਿਟੇਲ ਇਨਫੋਰਮੇਸ਼ਨ, ਕਦੋਂ ਜਾਂਦੇ ਆ ਕਦੋਂ ਆਉਂਦੇ ਆ, ਉਹਨਾਂ ਦੀ ਫੋਟੋ ਵੀ ਜਿਹੜੀ ਦਿੱਤੀ ਗਈ ਹੈਗੀ ਆ, ਫੋਟੋਗ੍ਰਾਫ ਆਫ ਦਾ ਵਿਕਟਮ। ਇਹ ਜਿਹੜੀ US ਅਟਾਰਨੀ ਆਫਿਸ ਨੇ ਅੱਜ ਪ੍ਰੈਸ ਰਿਲੀਜ਼ ਕੀਤੀ ਆ, ਉਹਦੇ ਵਿੱਚ ਇਹ ਲਿਖਿਆ ਗਿਆ ਆ। ਕਹਿੰਦੇ ਵੀ ਜੂਨ 18 2023 ਨੂੰ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੈਸੀਨੇਟ ਕੀਤਾ ਗਿਆ ਸੀ, ਉਸੇ ਟਾਈਮ ਦੇ ਉੱਤੇ ਬਿਲਕੁਲ ਵਿਦਿਨ 1 ਆਵਰ ਦੇ ਵਿੱਚ ਇਸ ਜਿਹੜਾ ਪੁਲਿਸ ਆਫੀਸਰ ਆ ਇੰਡੀਆ ਦਾ, ਜਿਹੜਾ ਇੰਟੈਲੀਜੈਂਸ ਲਈ ਕੰਮ ਕਰਦਾ, ਉਸਨੇ ਗੁਪਤੇ ਨੂੰ ਇੱਕ ਵੀਡੀਓ ਕਲਿੱਪ ਭੇਜੀ, ਜਿਹਦੇ ਵਿੱਚ ਭਾਈ ਨਿੱਜਰ ਹੋਣਾ ਦੀ ਜਿਹੜੀ ਖੂਨ ਨਾਲ ਲੱਥਪੱਥ ਹੋਈ ਬੋਡੀ ਜਿਹੜੀ ਸੀ ਕਾਰ ਦੇ ਕੋਲ ਪਈ ਸੀ ਵਿਦਿਨ 1 ਘੰਟੇ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜਾ ਐਡਰੈਸ ਭੇਜ ਦਿੱਤਾ ਪੰਨੂ ਹੋਣਾ ਦਾ। ਕਹਿੰਦੇ ਪਏ ਜੂਨ 19 2023 ਨੂੰ ਭਾਈ ਨਿੱਜਰ ਹੋਣਾ ਦੇ ਕਤਲ ਤੋਂ 1 ਦਿਨ ਬਾਅਦ ਉਹਨਾਂ ਨੇ ਇਹ ਕਿਹਾ ਵੀ ਸਾਡਾ ਟਾਰਗੇਟ ਆ, ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਖਤਮ ਕਰਨਾ ਹੈਗਾ। ਇਹ ਜਿਹੜੀ ਉਹ ਪੁਆਇੰਟ ਲਿਖੇ ਹੋਏ ਹੈਗੇ ਆ। ਤੇ ਜੂਨ 30 2023 ਨੂੰ ਜਿਹੜੇ ਗੁਪਤਾ ਸਾਹਿਬ ਆ, ਫਿਰ ਉਹ ਚੱਕ ਲੈ FBI ਨੇ ਦੌੜ ਗਿਆ ਸੀ ਪਹਿਲਾਂ ਚੈੱਕ ਰਿਪਬਲਿਕ ਤੇ ਫਿਰ ਉੱਥੋਂ ਫੜਿਆ, ਉੱਥੋਂ ਚੱਕ ਕੇ ਲੈ ਕੇ ਇੱਥੇ ਫਿਰ ਉਹਨਾਂ ਨੂੰ ਜਿਹੜਾ ਲਿਆਂਦਾ ਜਾਊਗਾ ਹੁਣ ਉਹਨਾਂ ਨੂੰ ਜੀ। ਸੋ ਬਿਲਕੁਲ ਤੇ ਇਹ ਵੀ ਦੱਸਦੇ ਜਾਈਏ, ਜਿਹੜਾ ਗੁਪਤਾ ਆ ਇਹ 52 ਸਾਲਾਂ ਦਾ ਇੰਡੀਆ ਦਾ ਸਿਟੀਜ਼ਨ ਆ, ਡਰੱਗ ਦੇ ਵਿੱਚ, ਹਥਿਆਰਾਂ ਦੇ ਖਰੀਦੋ ਫਰੋਖਤ ਦੇ ਵਿੱਚ ਇਨਵੋਲਵ ਆ, ਤੇ ਇਸ ਨੂੰ ਹੁਣ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ ਮੈਕਸਿਮਮ, ਕਨਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ। ਤੇ ਇਸ ਤੋਂ ਬਾਅਦ ਜਿਹੜੀ ਕਾਂਗਰਸ ਆ US ਦੀ, ਉਹ ਕੀ ਐਕਟ ਕਰ ਸਕਦੀ ਹੈਗੀ ਆ। ਪਰ ਮਿਸਟਰ ਵਿਲੀਅਮਸ ਨੇ ਜੋ ਪ੍ਰੇਜ਼ ਕੀਤੀ ਆ DEE ਦੀ, ਨਿਊਯਾਰਕ ਡਰੱਗ ਐਨਫੋਰਸਮੈਂਟ ਟਾਸਕ ਫੋਰਸ ਦੀ, ਕਾਊਂਟਰ ਇੰਟੈਲੀਜੈਂਸ ਡਿਵੀਜ਼ਨ ਜੋ FBI ਦਾ ਨਿਊਯਾਰਕ ਦਾ ਫੀਲਡ ਆਫਿਸ ਆ, ਇਹ ਜੋ ਸਾਰੀਆਂ ਇਹ ਆਫਿਸਰਸ ਇਨਵੋਲਵ ਸੀ। ਚੈਕ ਰਿਪਬਲਿਕਨ ਦੇ ਨੈਸ਼ਨਲ ਡਰੱਗ ਹੈੱਡਕੁਆਰਟਰ ਦੀ ਅਸਿਸਟੈਂਸ ਇਹਨਾਂ ਨੂੰ ਮਿਲੀ ਹੈਗੀ ਆ। ਸੋ ਇਸ ਕੇਸ ਨੂੰ ਜੋ ਹੈਂਡਲ ਕਰ ਰਹੇ ਹੈਗੇ ਆ, ਜੋ US ਦੇ ਅਟਾਰਨੀ ਦੀ ਜੋ ਪ੍ਰੈਸ ਰਿਲੀਜ਼ ਆ, ਉਹਦੇ ਮੁਤਾਬਕ ਇਸ ਕੇਸ ਨੂੰ ਹੈਂਡਲ ਕਰਨ ਦੇ ਵਿੱਚ ਆਫਿਸ ਹੈਗਾ ਨੈਸ਼ਨਲ ਸਿਕਿਉਰਿਟੀ ਤੇ ਇੰਟਰਨੈਸ਼ਨਲ ਨੈਰਕੋਟਿਕ ਯੂਨਿਟ ਦਾ, ਵਾਇਲੈਂਟ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਐਂਡ ਨੈਰਕੋਟਿਕ ਯੂਨਿਟ ਦਾ, ਅਸਿਸਟੈਂਟ US ਅਟਾਰਨੀ ਕੈਮਲੀ ਫਲੈਚਰ, ਐਸ਼ਲੀ ਨਿਕੋਲਸ, ਐਲੈਗਜ਼ੈਂਡਰ ਲੀ, ਇਹ ਇੰਚਾਰਜ ਹੈਗੇ ਆ ਪ੍ਰੋਸੀਕਿਊਸ਼ਨ ਦੇ। ਇਸ ਤੋਂ ਬਿਨਾਂ ਇਹਨਾਂ ਨੂੰ ਅਸਿਸਟੈਂਸ ਜੋ ਮਿਲ ਰਹੀ ਹੈਗੀ ਆ, ਉਹ ਟ੍ਰਾਇਲ ਅਟਾਰਨੀ ਕ੍ਰਿਸਟੋਫਰ ਕੁੱਕ, ਰੋਬਰਟ ਮੈਕੂਲਰਸ ਜੋ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਕਾਊਂਟਰ ਇੰਟੈਲੀਜੈਂਸ ਦੇ ਆ ਤੇ ਐਕਸਪੋਰਟ ਕੰਟਰੋਲ ਸੈਕਸ਼ਨ ਦੇ ਆ, ਤੇ ਇਸ ਤੋਂ ਬਿਨਾਂ ਟ੍ਰਾਇਲ ਅਟਾਰਨੀ AJ ਡਿਕਸਨ ਤੇ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਕਾਊਂਟਰ ਟੈਰਰਿਜ਼ਮ ਸੈਕਸ਼ਨ ਦੇ।
ਜੀ, ਜੀ ਬਿਲਕੁਲ। ਸੋ ਇਹ ਜਿਹੜੇ ਚਾਰजेस ਇਸ ਟਾਈਮ ਇਹਨਾਂ ਦੇ ਉਲਟ ਜਿਹੜੇ ਲਿਆਂਦੇ ਗਏ ਆ ਜਸਟਿਸ ਡਿਪਾਰਟਮੈਂਟ ਆ ਉਹਨਾਂ ਦੇ, ਜਿਹੜਾ ਉਹ ਦੁਬਾਰਾ ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਹੈਗਾ ਆ, ਤੇ ਕਹਿੰਦੇ ਵੀ ਇਹ ਸੁਪਰਸੀਡਿੰਗ ਇੰਡਾਈਟਮੈਂਟ ਆ, ਇਹ ਜਿਹੜੀ ਆ ਇਸ ਦੇ ਵਿੱਚ ਕਹਿੰਦੇ ਵੀ ਐਕੁਜੀਸ਼ਨ ਆ, ਕਹਿੰਦੇ ਵੀ ਇਹ ਉਹਨਾਂ ਨੇ ਜਿਹੜਾ ਥੱਲੇ ਜ਼ਰੂਰ ਲਿਖਿਆ ਹੁੰਦਾ ਆ ਹਮੇਸ਼ਾ ਹੀ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ, ਇਸ ਦੇ ਵਿੱਚ ਇੱਥੋਂ ਇਹ ਸਪਸ਼ਟ ਹੋ ਰਿਹਾ ਆ ਵੀ ਇੰਡੀਆ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਜਿਹੜਾ ਵੀ ਕੋਈ ਉਹਨਾਂ ਨੂੰ ਸ਼ੀਸ਼ਾ ਦਿਖਾਉਂਦਾ ਆ ਜਾਂ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਆ, ਉਹਨਾਂ ਦੇ ਇਹ ਉਲਟ ਉਹਨਾਂ ਨੂੰ ਮਾਰਨ ਤੱਕ ਵੀ ਜਿਹੜਾ ਆ ਉਹ ਪਿੱਛੇ ਨਹੀਂ ਹਟ ਰਹੇ ਹੈਗੇ। ਅਗਸਤ ਮਹੀਨੇ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਨੇ ਆਪਣੀ ਇਹ ਜਿਹੜੇ ਕੰਸਰਨਸ ਆ ਅਜੀਤ ਡੋਵਾਲ ਨੂੰ ਜਿਹੜੇ ਆ ਉਹ ਦੱਸੇ ਸੀਗੇ ਕਿਸੇ ਹੋਰ ਮੁਲਕ ਦੇ ਵਿੱਚ ਜਦ ਇਹ ਆਪਸ ਦੇ ਵਿੱਚ ਮੁਲਾਕਾਤ ਇਹਨਾਂ ਦੀ ਹੋਈ ਸੀ। ਜੇਕ ਸੁਲਿਵਨ ਹੋਣਾ ਨੇ ਇੱਕ ਰੀਸੈਂਟਲੀ ਫੋਰਨ ਅਫੇਅਰਸ ਦੇ ਵਿੱਚ ਇੱਕ ਬਹੁਤ ਵੱਡਾ ਆਰਟੀਕਲ ਛਪਿਆ ਜਿਸ ਦੇ ਬਾਰੇ ਗੱਲਬਾਤ ਅਵਤਾਰ ਸਿੰਘ ਹੋਣਾ ਦੇ ਨਾਲ ਜਲਦ ਅਸੀਂ ਪੇਸ਼ ਕਰਾਂਗੇ। ਅਮਰੀਕਾ ਦੀ ਰਣਨੀਤੀ ਜਿਹੜੀ ਉਹ ਕੀ ਹੋ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਕੀਤਾ ਵੀ ਅਸੀਂ ਉਹਨਾਂ ਮੁਲਕਾਂ ਉਹ ਬਹੁਤਾ ਚਿਰ ਸਾਡੇ ਸਹਿਯੋਗੀ ਨਹੀਂ ਰਹਿਣਗੇ ਜਿਹੜਾ ਸਾਡਾ ਫਾਇਦਾ ਚੱਕ ਕੇ ਆਪਣੇ ਨਿੱਜੀ ਫਾਇਦੇ ਜਿਹੜੇ ਆ ਉਹ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੋਣਗੇ। ਸੋ ਇਸ ਨੂੰ ਦੇਖਦੇ ਹੋਏ ਇਦਾਂ ਲੱਗ ਰਿਹਾ ਆ ਵੀ ਭਾਰਤ ਦੀ ਬਾਂਹ ਜਿਹੜੀ ਆ ਉਹ ਕਿਤੇ ਨਾ ਕਿਤੇ ਮਰੋੜੀ ਜਾਊਗੀ, ਤੇ ਇੰਡੀਆ ਵਾਲਿਆਂ ਨੂੰ ਹੁਣ ਇਹ ਅਕਲ ਆਉਣੀ ਚਾਹੀਦੀ ਆ ਵੀ ਭਾਈ ਜੇ ਅਸੀਂ ਕਹਿੰਦੇ ਡੈਮੋਕ੍ਰੇਸੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਗੱਲ ਸੁਣਨ ਦਾ ਮਾਦਾ ਵੀ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਕੀ ਇਹ ਰੋਗ ਏਜੰਟਸ ਹੋ ਰਹੇ ਆ? ਹੋ ਸਕਦਾ ਵੀ ਮੋਦੀ ਬਾਅਦ ਦੇ ਵਿੱਚ ਇਹੀ ਕਹੇ ਵੀ ਸਾਨੂੰ ਤਾਂ ਪਤਾ ਨਹੀਂ ਸੀਗਾ ਜੀ, ਇਹ ਤਾਂ ਆਪਣੇ ਆਪ ਹੀ ਇਹਨਾਂ ਨੇ ਇਹ ਫੈਸਲਾ ਜਿਹੜਾ ਉਹ ਕਰ ਲਿਆ ਆ। ਇਹ ਬਹੁਤਾ ਚਿਰ ਜਿਹੜਾ ਉਹ ਨਹੀਂ ਚੱਲਦਾ ਕਿਉਂਕਿ ਬਾਕੀ ਦੇ ਮੁਲਕ ਖਾਸ ਕਰਕੇ ਜਿਹੜੇ ਵੈਸਟਰਨ ਮੁਲਕ ਆ ਉਹ ਦੇਖ ਰਹੇ ਆ ਵੀ ਇੰਡੀਆ ਇਸ ਟਾਈਮ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਤੇ ਉਹ ਆਪਣੇ ਜਿਹੜੇ ਰਿਸ਼ਤਿਆਂ ਨੂੰ ਉਸ ਐਨਕ ਦੇ ਵਿੱਚੋਂ ਜਿਹੜਾ ਉਹ ਦੇਖ ਕੇ ਜ਼ਰੂਰ ਚੱਲਣਗੇ। ਸੋ ਐਂਟਨੀ ਬਲਿੰਕਨ ਸੁਲਿਵਨ ਦੋਨਾਂ ਨੇ ਇਹ ਜਿਹੜਾ ਇਸ਼ੂ ਆ ਜੈ ਸ਼ੰਕਰ ਜਿਹੜਾ ਆ ਇੰਡੀਆ ਦਾ ਐਕਸਟਰਨਲ ਅਫੇਅਰ ਦਾ ਮੰਤਰੀ ਜਿਹੜਾ ਜਦੋਂ ਵਾਸ਼ਿੰਗਟਨ ਚ ਆਇਆ ਸੀ ਸਤੰਬਰ ਚ, ਉਹਦੇ ਵਿੱਚ ਵੀ ਉਹਨਾਂ ਨੇ ਮੁੱਦਾ ਚੱਕਿਆ ਸੀ ਯੂਐਨ ਜਨਰਲ ਅਸੈਂਬਲੀ ਦੇ ਲਈ। ਜਦੋਂ ਅਕਤੂਬਰ ਦੇ ਵਿੱਚ ਜਿਹੜੇ ਹੇਨਜ਼ ਆ ਉਹ ਇੰਡੀਆ ਨੂੰ ਗਏ ਸੀ, ਉਹਨਾਂ ਨੇ ਇਨਫੋਰਮੇਸ਼ਨ ਵੀ ਜਿਹੜੀ ਉੱਥੇ ਜਾ ਕੇ ਸ਼ੇਅਰ ਕੀਤੀ, ਤੇ ਸ਼ੇਅਰ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹੀ ਆਖਿਆ ਵੀ ਭਾਈ ਮਦਦ ਕਰੋ ਇਸ ਪਲਾਟ ਦੇ ਵਿੱਚ ਜਿਹੜੇ ਬੰਦੇ ਲੋੜੀਂਦੇ ਆ ਉਹਨਾਂ ਨੂੰ ਫੜਨ ਦੇ ਵਿੱਚ ਸਾਡੀ ਮਦਦ ਕਰੋ। ਐਂਡਰੀਅਨ ਵਾਟਸਨ ਪਿਛਲੇ ਹਫਤੇ ਹੀ ਉਹਨਾਂ ਨੇ ਜਦ ਇਹ ਫਾਈਨੈਂਸ਼ੀਅਲ ਟਾਈਮ ਦੇ ਵਿੱਚ ਖਬਰ ਲੱਗੀ ਸੀਗੀ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਐਲੀਗੇਸ਼ਨ ਜਿਹੜੇ ਉਦੋਂ ਲਗਾਏ ਗਏ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਡੀਆ ਨਾਲ ਇਹ ਤਾਂ ਸਰਪ੍ਰਾਈਜ਼ ਸੀਗੇ ਤੇ ਨਾਲ ਕੰਸਰਨਡ ਵੀ ਸੀਗੇ। ਐਰਿਕ ਸਵੈਲਵੈਲ ਨੇ ਸਤੰਬਰ ਮਹੀਨੇ ਦੇ ਵਿੱਚ ਪ੍ਰੀਵੀਅਸਲੀ ਟਵਿੱਟਰ ਨਾਓ ਐਕਸ ਉਸ ਦੇ ਉੱਤੇ ਜਿਹੜਾ ਉਹ ਲਿਖਿਆ ਮੈਂਬਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ, ਵੀ ਕਹਿੰਦੇ ਵੀ ਅਸੀਂ ਬਹੁਤ ਕੰਸਰਨ ਆ ਉਹਨਾਂ ਰਿਪੋਰਟਸ ਦੇ ਉੱਤੇ ਵੀ ਇੰਡੀਆ ਦੀ ਸਰਕਾਰ ਜਿਹੜੀ ਟਾਰਗੇਟ ਕਰ ਰਹੀ ਹੈ ਸਿੱਖ ਐਕਟਿਵਿਸਟ ਨੂੰ, ਤੇ ਇਹ ਇਸ ਰਿਪੋਰਟਸ ਦੇ ਬਾਰੇ ਅਸੀਂ ਬਹੁਤ ਕੰਸਰਨਡ ਆ, ਤੇ ਕਹਿੰਦੇ ਵੀ ਅਸੀਂ ਲੋਕਲ ਤੇ ਫੈਡਰਲ ਅਧਿਕਾਰੀਆਂ ਦੇ ਨਾਲ ਜਿਹੜਾ ਆ ਉਹ ਕੰਮ ਕਰਾਂਗੇ ਤਾਂ ਜੋ ਸਿੱਖ ਕਮਿਊਨਿਟੀ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਹਰਜੋਤ ਸਿੰਘ ਜੀ ਇਹ ਲੱਗਦਾ ਇਤਿਹਾਸ ਦੁਹਰਾ ਹੋ ਰਿਹਾ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਤੇ ਹੁਣ ਵੀ ਉਹੀ ਚੀਜ਼ ਜਿਹੜੀ ਭਾਰਤੀ ਸਰਕਾਰ ਉਦੋਂ ਮੁਗਲ ਜਿਹੜੇ ਇਦਾਂ ਕਰ ਰਹੇ ਸੀਗੇ ਤੇ ਹੁਣ ਜਿਹੜੇ ਇਹ ਭਾਰਤੀ ਜਿਹੜੀ ਸਰਕਾਰ ਆ ਉਹ ਉੱਥੇ ਕਰ ਰਹੀ ਆ। ਡਜ਼ਨ ਮੈਟਰ ਵੀ ਅੱਜ ਉੱਥੇ ਭਾਜਪਾ ਆ ਤੇ ਜੇ ਕਾਂਗਰਸ ਆ ਗਈ ਤੇ ਕੰਮ ਠੀਕ ਹੋ ਜਾਊਗਾ। ਉੱਥੇ ਜਿਹੜਾ ਵੀ ਹੋਇਆ ਕੋਈ ਵੀ ਜਿਹੜਾ ਆ ਆਜ਼ਾਦ ਪੰਜਾਬ ਦੀ ਗੱਲ ਕਰਦਾ ਹੋਊਗਾ, ਇਹਨਾਂ ਦਾਅਵਿਆਂ ਦੇ ਉੱਤੇ ਠੋਕ ਕੇ ਗੱਲ ਕਰਦਾ ਹੋਊਗਾ, ਉਹਨਾਂ ਦੇ ਸਿਰਾਂ ਦੇ ਮੁੱਲ ਇਦਾਂ ਹੀ ਉੱਥੇ ਪੈਂਦੇ ਰਹਿਣੇ ਆ। ਜੀ ਬਿਲਕੁਲ। ਸੋ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਸਾਡੀ ਕਈ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨਾਲ ਗੱਲਬਾਤ ਹੋਈ ਆ। FBI ਜੋ ਹੈਗੀ ਆ ਉਹ ਲਗਭਗ ਸਾਰੇ ਹੀ ਗੁਰੂ ਘਰਾਂ ਨੂੰ ਕੰਟੈਕਟ ਕਰ ਰਹੀ ਆ। ਸਾਰੇ ਹੀ ਗੁਰੂ ਘਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੇ ਪੈਂਪਲੇਟ ਆ ਉਹ ਲਾਏ ਜਾਣਗੇ, ਜਿਹਦੇ ਵਿੱਚ ਕਲੀਅਰਲੀ ਸਾਰਿਆਂ ਨੂੰ ਪਤਾ ਹੋਵੇ ਵੀ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ ਕੋਈ ਵੀ ਫੋਰਨ ਗਵਰਨਮੈਂਟ ਜਾਂ ਫੋਰਨ ਗਵਰਨਮੈਂਟ ਦਾ ਬੰਦਾ ਉਹ ਇੰਟੀਮੀਡੇਟ ਨਹੀਂ ਕਰ ਸਕਦਾ, ਥ੍ਰੈਟ ਨਹੀਂ ਕਰ ਸਕਦਾ। ਸੋ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੁੰਦੀ ਆ ਵੀ ਦੇਖੋ ਜੀ ਇਹ ਭਾਰਤ ਸਰਕਾਰ ਦੇ ਜਿਹੜੇ ਚਮਚੇ ਆ, ਇਨਫੋਰਮਰ ਆ, ਇਹ ਹੁਣ ਮੌਕਾ ਆ ਤੁਹਾਨੂੰ FBI ਨੂੰ ਇਮੀਡੀਏਟਲੀ ਰਿਪੋਰਟ ਕਰਨਾ ਚਾਹੀਦਾ ਵੀ ਸਾਨੂੰ ਸ਼ੱਕ ਆ ਵੀ ਆਹ ਸਾਡੇ ਗੁਰੂ ਘਰਾਂ 'ਚ ਲੜਾਈਆਂ ਪਾਉਂਦੇ ਆ, ਆਹ ਗੁਰੂ ਘਰਾਂ 'ਚ ਆ ਕੇ ਜਿਹੜੀ ਇਨਫੋਰਮ ਕਰਦੇ ਹੈਗੇ ਆ,
ਭਾਰਤ ਦੀ ਸਰਕਾਰ ਨੂੰ ਜਾਂ ਹੋਰ ਕਿਸੇ ਦੀ ਸਰਕਾਰ ਨੂੰ। ਸੋ FBI ਪੂਰੀ ਤਰ੍ਹਾਂ ਜਿਹੜੀ ਆ ਸਿੱਖਾਂ ਦੇ ਨਾਲ ਸਪੋਰਟ ਤੇ ਖੜੀ ਹੈਗੀ ਆ, ਤੇ ਬਹੁਤ ਥੋੜੇ ਦਿਨਾਂ ਦੇ ਵਿੱਚ ਸਾਰੇ ਹੀ ਅਮਰੀਕਾ ਦੇ ਜਿਹੜੇ ਗੁਰੂ ਘਰ ਆ ਉਹਨਾਂ ਦੇ ਵਿੱਚ ਜੋ ਇਹ ਪੰਪਲੇਟਸ ਆ ਉਹਨਾਂ ਦਾ ਫੋਨ ਨੰਬਰ ਡਾਇਰੈਕਟ 800 ਨੰਬਰ ਹੋਊਗਾ, ਉਹਨੂੰ ਇਮੀਡੀਏਟਲੀ ਰਿਪੋਰਟ ਕੀਤਾ ਜਾ ਸਕੇ। ਕੁਝ ਮਹੀਨੇ ਪਹਿਲਾਂ ਤੁਹਾਨੂੰ ਪਤਾ ਹੀ ਹੋਊਗਾ ਚਾਈਨਾ ਦੀ ਸਰਕਾਰ ਨੇ ਤਾਂ ਆਪਣਾ ਇੱਕ ਪੁਲਿਸ ਸਟੇਸ਼ਨ ਹੀ ਬਣਾਇਆ ਸੀ ਨਿਊਯਾਰਕ ਦੇ ਵਿੱਚ, ਉਹਦੇ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਸੀ। ਉਹ ਸਾਰੀ ਇਨਫੋਰਮੇਸ਼ਨ ਲੈਂਦੇ ਸੀਗੇ ਜਿਹੜੇ ਚਾਈਨਾ ਦੇ ਅਗੇਂਸਟ ਜਿਹੜੇ ਇੱਥੇ ਹਿਊਮਨ ਰਾਈਟਸ ਦੀ ਗੱਲ ਕਰਦੇ। ਸੋ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈਗਾ ਜੇ ਅਮਰੀਕਨ ਸਿਟੀਜ਼ਨ ਨੂੰ ਕੋਈ ਬਾਹਰ ਦੀ ਸਰਕਾਰ ਦਾ ਬੰਦਾ ਥ੍ਰੈਟ ਕਰਦਾ ਆ ਜਾਂ ਉਸ ਨੂੰ ਜਿਹੜੀ ਆ ਮਾਰਨ ਦੀ ਕੋਸ਼ਿਸ਼ ਕਰਦਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਨਾਲ ਜੁੜੇ ਹੋਏ ਹੈਗੇ ਆ, ਇਹਦੇ ਉੱਤੇ ਆਪਾਂ ਜਿਹੜੀ ਇੰਡਾਈਟਮੈਂਟ ਐਗਜ਼ੈਕਟ ਫਾਈਲ ਕੀਤੀ ਗਈ ਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਜਿਹੜੀ ਆ ਅਪਲੋਡ ਕਰ ਦੇਵਾਂਗੇ, ਤਾਂ ਕਿ ਜੇ ਕਿਸੇ ਨੇ ਪੜ੍ਹਨੀ ਹੋਵੇ ਉਹ ਬਿਲਕੁਲ ਪੜ੍ਹ ਵੀ ਸਕਦਾ ਹੈਗਾ। ਇਹ US ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਆ, ਜਿਹਦੇ ਵਿੱਚ US ਵਰਸਸ ਨਿਖਲ ਗੁਪਤਾ, ਜਿਹਦਾ ਨਾਮ ਨਿਕ ਗੁਪਤਾ ਦੱਸਿਆ ਗਿਆ ਆ, ਸੀਲਡ ਸੁਪਰਿੰਟ ਜਿਹੜੀ ਇੰਡਾਈਟਮੈਂਟ ਹੈਗੀ ਆ ਇਹ ਫਾਈਲ ਕੀਤੀ ਗਈ ਹੈਗੀ ਆ, ਤੇ ਅੱਜ 1 ਘੰਟਾ ਪਹਿਲਾਂ ਇਹ ਟੋਟਲੀ ਜਿਹੜੀ ਆ ਪਬਲਿਕ ਕਰ ਦਿੱਤੀ ਗਈ ਹੈਗੀ ਆ US ਅਟਾਰਨੀ ਆਫਿਸ ਵੱਲੋਂ। ਪਿਛਲੇ ਦਿਨਾਂ 'ਚ ਇਹ ਕਿਹਾ ਜਾ ਰਿਹਾ ਸੀ ਵੀ ਹੋ ਸਕਦਾ ਵੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਡਿਸਕਲੋਜ਼ ਕੀਤਾ ਜਾਵੇ, ਪਰ ਉਹਨਾਂ ਨੂੰ ਲੱਗਿਆ ਵੀ ਜਿਸ ਹਿਸਾਬ ਦੇ ਨਾਲ ਕੱਲਾ ਨਾ ਭਾਈ ਹਰਦੀਪ ਸਿੰਘ ਨਿੱਜਰ ਜਾਂ ਭਾਈ ਗੁਰਪਤਵੰਤ ਸਿੰਘ ਪੰਨੂ ਜਾਂ ਹੋਰ ਡਾਕਟਰ ਪ੍ਰਿਤਪਾਲ ਸਿੰਘ, ਡਾਕਟਰ ਅਮਰਜੀਤ ਸਿੰਘ ਜਾਂ ਹੋਰ ਜਿੰਨਿਆਂ ਦੇ ਨਾਂ, ਵੀ ਇਹ ਤਾਂ ਕਈ ਬੰਦਿਆਂ ਦੇ ਨਾਂ ਹੈਗੇ ਆ। ਸਾਰਾ ਕੁਝ ਉਹਨਾਂ ਨੇ ਫੋਨ ਤੇ ਰਿਕਾਰਡ ਕੀਤਾ, ਵੀਡੀਓ ਬਣਾਈਆਂ, $15,000 ਵੀ ਲੈ ਲਿਆ FBI ਇਨਫੋਰਮੈਂਟ ਨੇ। ਸੋ ਪੂਰੇ ਪੱਕੇ ਸਬੂਤਾਂ ਦੇ ਨਾਲ ਇਹ ਜਿਹੜਾ ਆ ਇਸ ਬੰਦੇ ਨੂੰ ਜਿਹੜਾ ਨਿਕ ਗੁਪਤਾ ਆ ਇਸ ਨੂੰ ਚੈਕ ਰਿਪਬਲਿਕਨ ਤੋਂ ਫੜ ਕੇ ਜਿਹੜਾ ਲਿਆ ਕੇ ਇੱਥੇ ਹੁਣ ਇੰਡਾਈਟ ਕੀਤਾ ਜਾ ਰਿਹਾ ਹੈ। ਜੀ ਜੀ ਬਿਲਕੁਲ। ਸੋ ਬਹੁਤ ਵੱਡਾ ਜਿਹੜਾ ਪਰਦਾਫਾਸ਼, ਵੱਡਾ ਖੁਲਾਸਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਇਹ ਸਾਹਮਣੇ ਆਇਆ ਆ, ਤੇ ਹੁਣ ਜਿਹੜਾ ਉਹ ਦੇਖਦੇ ਆ ਵੀ ਅੱਗੇ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਪਰ ਕੰਟੀਨਿਊਸਲੀ ਇਸ ਦੇ ਉੱਤੇ ਜਿਹੜੀਆਂ ਵੀ ਅਪਡੇਟਸ ਹੋਣਗੀਆਂ ਉਹ ਆਪਾਂ ਦੱਸਦੇ ਰਵਾਂਗੇ। $1 ਲੱਖ ਦੇ ਉੱਤੇ ਮੁਕਰਰ ਕੀਤਾ ਗਿਆ ਸੀ ਪੰਨੂ ਹੁਣਾਂ ਨੂੰ ਕਤਲ ਕਰਨ ਦੇ ਲਈ, ਤੇ $15,000 ਉਸ ਦੇ ਲਈ ਕਹਿ ਲਓ ਵੀ ਉਹਨਾਂ ਨੇ ਸਾਈ ਵੀ ਜਿਹੜੀ ਉਹ ਦੇਤੀ ਸੀਗੀ। ਤੇ ਇਹ ਗੱਲ ਇਹ ਸੀਗੀ ਵੀ ਜਿਹੜੇ US ਅੰਡਰ ਕਵਰ ਪੁਲਿਸ ਵਾਲਾ ਲਾ ਇਨਫੋਰਸਮੈਂਟ ਦਾ ਅਧਿਕਾਰੀ ਹੀ ਸਪੋਜ਼ਿਡਲੀ ਹਿਟਮੈਨ ਦੇ ਤੌਰ ਦੇ ਉੱਤੇ ਭਾਰਤੀਆਂ ਨੇ ਜਿਹੜਾ ਉਹ ਹਾਇਰ ਕਰ ਲਿਆ, ਜਿਸ ਤੋਂ ਬਾਅਦ ਦੇ ਵਿੱਚ ਇਹ ਪਰਦਾਫਾਸ਼ ਹੋਇਆ। ਇਹ ਮਈ-ਜੂਨ ਮਹੀਨੇ ਦੀ ਘਟਨਾ ਦੱਸੀ ਜਾਂਦੀ ਆ ਵੀ ਉਦੋਂ ਉਹਨਾਂ ਨੇ ਇਸ ਨੂੰ ਹਾਇਰ ਕੀਤਾ ਸੀ। ਨਿੱਜਰ ਹੁਣਾਂ ਦੇ ਕਤਲ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀਆਂ ਧਮਕੀਆਂ ਜਾਂ FBI ਥੋੜੀ ਫਿਰ ਸਰਗਰਮ ਹੋ ਕੇ ਉਹਨਾਂ ਨੇ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ US ਐਕਟਿਵਿਸਟ ਸੀਗੇ ਉਹਨਾਂ ਨੂੰ ਇਤਲਾਹਾਂ ਦਿੱਤੀਆਂ ਵੀ ਭਾਈ ਤੁਹਾਡੀ ਵੀ ਜਾਨ ਨੂੰ ਖਤਰਾ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਸੋ US ਦੇ ਜਸਟਿਸ ਡਿਪਾਰਟਮੈਂਟ ਦੀ ਇੰਡਾਈਟਮੈਂਟ ਸਾਰਿਆਂ ਦੇ ਸਾਹਮਣੇ ਆਪਾਂ ਪੇਸ਼ ਵੀ ਕਰ ਦਿੱਤੀ ਆ, ਦੱਸ ਵੀ ਦਿੱਤਾ ਆ ਵੀ ਇਹ ਸਾਰਾ ਕੁਝ ਜਿਹੜਾ ਆ ਉਹ ਹੋਇਆ ਆ। ਭਾਰਤੀ ਜਿਹੜੀਆਂ ਅੰਬੈਸੀਆਂ ਆ ਜਾਂ ਉਹ ਇਸ ਟਾਈਮ ਇਸ ਤਰ੍ਹਾਂ ਕਤਲ ਸੁਪਾਰੀਆਂ ਦੇ ਜਿਹੜੇ ਅੱਡੇ ਜਿਹੜੇ ਆ ਉਹ ਲੱਗਦਾ ਬਣ ਚੁੱਕੇ ਆ ਵੱਖ-ਵੱਖ ਮੁਲਕਾਂ 'ਚ, ਖਾਸ ਕਰਕੇ ਜਿੱਥੇ ਆਪਾਂ ਦੇਖ ਰਹੇ ਆ ਵੀ ਮਰਡਰ ਫॉर ਹਾਇਰ। ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਨਾ ਉਹ ਜਿਹੜਾ ਗੋਬਰ ਆਰੀਆ ਕਰਕੇ ਹੈਗਾ ਆ ਉਹ ਇਹੀ ਹਦਾਇਤਾਂ ਦੇ ਰਿਹਾ ਸੀਗਾ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਤੁਸੀਂ ਯਾਰ ਉੱਥੇ ਦੇ ਬੰਦੇ ਕਿਉਂ ਨਹੀਂ ਹਾਇਰ ਕਰਕੇ ਇਹਨਾਂ ਨੂੰ ਮਰਵਾ ਦਿੰਦੇ। ਤੇ ਭਾਰਤ ਲੱਗਦਾ ਹੈ ਵੀ ਉਹ ਆਪਣੀ ਪਾਲਿਸੀ ਉਹ ਸ਼ਰੇਆਮ ਦੱਸਦੇ ਆ ਤੇ ਇੰਡੀਆ ਵਾਲੇ ਉਹਦੀਆਂ ਵੀਡੀਓ ਦੇਖ ਕੇ ਉਹਨੂੰ ਫੋਲੋ ਕਰਕੇ ਤੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਹੁਣ ਜੋ ਇਹਦਾ ਖਾਮਿਆਜ਼ਾ ਇਹਨਾਂ ਨੂੰ ਇੰਟਰਨੈਸ਼ਨਲੀ ਭੁਗਤਣਾ ਪੈ ਸਕਦਾ ਆ ਉਹ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਪਤਾ ਲੱਗੂਗਾ। ਬਾਕੀ ਜਿਹੜੇ ਵਿਕਸਿਤ ਮੁਲਕ ਨੇ ਉਹ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਅੱਗੇ ਇਸ ਦੇ ਵਿੱਚ ਬਣ ਕੀ ਜਾ ਰਿਹਾ ਹੈਗਾ, ਵੀ ਕਿਸ ਤਰੀਕੇ ਦੇ ਨਾਲ ਆਪਣੇ ਡਿਸੈਂਡੈਂਟਸ ਦੇ ਉੱਤੇ ਇਹ ਕਤਲੋਗਾਰਤ ਕਰਾਉਣ ਦੇ ਉੱਤੇ ਤੁਲੇ ਹੋਏ ਨੇ। ਵੀ ਕੋਈ ਜਣਾ ਕਿਤੇ ਬੋਲ ਰਿਹਾ ਆ, ਹੱਕਾਂ ਦੀ ਗੱਲ ਕਰਦਾ ਆ, ਵੀ ਉਸ ਨੂੰ ਉਹ ਕਿਸ ਤਰੀਕੇ ਦੇ ਨਾਲ ਮਰਨ ਮਾਰਨ ਦੇ ਲਈ ਸੁਪਾਰੀਆਂ ਜਿਹੜੀਆਂ ਆ ਉਹ ਦੇ ਰਹੇ ਨੇ। $1 ਲੱਖ ਤੱਕ ਉਹਨਾਂ ਨੇ ਜਿਹੜਾ ਉਹ ਲਾਇਆ ਆ। ਨਿੱਜਰ ਹੁਣਾਂ ਦੇ ਮਾਮਲੇ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਹਰਜੋਤ ਸਿੰਘ ਜੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੁਛ ਨਾ ਕੁਛ ਹੋਰ ਨਵੇਂ ਜਿਹੜੇ ਖੁਲਾਸੇ ਆ ਉਹ ਹੋ ਸਕਦੇ ਨੇ ਵੀ ਭਾਈ ਕਿਹੜੇ ਇਹਨਾਂ ਦੇ ਸਬੂਤ ਆ। ਜਦੋਂ ਹੁਣ ਕੈਨੇਡਾ ਵਾਲਿਆਂ ਨੇ ਉਹ ਵੀ ਸਬੂਤ ਮੋਹਰੇ ਕਰ ਦਿੱਤੇ ਤਾਂ ਫਿਰ
ਗਲੇ ਦੀ ਇਹ ਜਿਹੜੇ ਸਾਰੀਆਂ ਚੀਜ਼ਾਂ ਇਹਨਾਂ ਦੇ ਇੰਡੀਆ ਦੇ ਲਈ ਗਲੇ